ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 18 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਤੁਸੀਂ ਇਹਨਾਂ ਦੇ ਕੋਲੋਂ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਦੇ ਰੀਨਿਊਅਲਸ ਕਰਵਾ ਸਕਦੇ ਹੋ। ਰੀਨਿਊਅਲਸ ਦਾ ਵਕਤ ਚੱਲ ਰਿਹਾ, ਪਲਾਨ ਚੇਂਜ ਕਰਵਾਉਣੇ ਆ, ਮੂਵ ਹੋਏ ਹੋ, ਉਸ ਦੇ ਬਾਰੇ ਚੇਂਜਸ ਆ, ਇਨਕਮ ਦੇ ਵਿੱਚ ਚੇਂਜਸ ਆ, ਤੁਸੀਂ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਨਾਲ ਸੰਪਰਕ ਕਰਕੇ ਚੇਂਜਸ ਕਰਵਾ ਸਕਦੇ ਹੋ। 65 ਸਾਲ ਤੋਂ ਉੱਤੇ ਉਹ ਮੈਡੀਕੇਅਰ ਦੀਆਂ ਸੇਵਾਵਾਂ ਵੀ ਦਿੰਦੇ ਨੇ, ਉਹਦੇ ਲਈ ਵੀ ਪਲਾਨ ਚੇਂਜ ਕਰਨੇ ਆ, ਅਪਲਾਈ ਕਰਨਾ ਆ, ਇਹਨਾਂ ਦੇ ਕੋਲੋਂ ਤੁਸੀਂ ਮਦਦ ਲੈ ਸਕਦੇ ਹੋ। ਲਾਈਫ ਇੰਸ਼ੋਰੈਂਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਹਰਪਾਲ ਸਿੰਘ ਵਰਜੀਨੀਆ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਅੰਟਾਰੀਓ ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫ੍ਰੈਸਨੋ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI, ਪਾਸਪੋਰਟ, ਇਹ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਇਹਨਾਂ ਸਰਵਿਸਿਜ਼ ਦੇ ਲਈ ਕਾਲ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ US ਦੇ 178 ਦੇ ਕਰੀਬ ਜੋ ਯੂਨੀਵਰਸਿਟੀਜ਼ ਹੈਗੀਆਂ, ਪ੍ਰੈਸਟੀਜੀਅਸ ਲਾ ਫੈਕਲਟੀਜ਼ ਆ, ਉਹਨਾਂ ਦੇ ਮੈਂਬਰਸ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਲੈਟਰ ਲਿਖੀ ਆ ਵੀ ਇਮੀਡੀਏਟ ਸੀਜ਼ ਫਾਇਰ ਇਜ਼ਰਾਈਲ ਦੇ ਵਿੱਚ ਹੋਣਾ ਚਾਹੀਦਾ ਹੈਗਾ ਆ। US ਦੇ ਪ੍ਰੈਜ਼ੀਡੈਂਟ ਨੂੰ ਉਸ ਟਾਈਮ ਦੇ ਉੱਤੇ ਉਹਨਾਂ ਨੇ ਲੈਟਰ ਲਿਖੀ ਆ ਜਿਸ ਟਾਈਮ ਦੇ ਉੱਤੇ ਅੱਜ ਉਹ ਇਜ਼ਰਾਈਲ ਦੇ ਵਿੱਚ ਜਾ ਰਹੇ ਹੈਗੇ ਆ। ਜੀ ਕਹਿੰਦੇ ਪਈ ਜੋ ਹਮਾਸ ਨੇ ਕੀਤਾ ਇਜ਼ਰਾਈਲ ਦੇ ਉੱਤੇ ਉਹ ਬਹੁਤ ਹੀ ਅਸੀਂ ਉਸ ਨੂੰ ਕੰਡੈਮ ਕਰਦੇ ਹਾਂ। ਕਿਡਨੈਪਿੰਗ ਕੀਤੀਆਂ, ਇਹ ਬਹੁਤ ਬੁਰਾ ਗੱਲ ਹੈਗੀ ਆ। ਪਰ ਜੋ ਇਜ਼ਰਾਈਲ ਇਸ ਟਾਈਮ ਦੇ ਉੱਤੇ ਕਰ ਰਿਹਾ ਹੈਗਾ ਆ, ਜਿਹਦੇ ਵਿੱਚ ਬੇਸਿਕ ਮੀਨਸ ਆਫ ਸਰਵਾਈਵਲ ਬੰਦੇ ਦੇ ਲਈ ਹੁੰਦੇ ਆ, ਜਿਹਦੇ ਵਿੱਚ ਪਾਣੀ ਆ, ਫੂਡ ਆ, ਇਲੈਕਟ੍ਰੀਸਿਟੀ ਆ, ਉਹ ਸਾਰਾ ਕੁਝ ਬੰਦ ਕੀਤਾ ਹੈ। ਤੇ ਉੱਪਰੋਂ ਹੁਣ ਹਸਪਤਾਲ ਦੇ ਵਿੱਚ ਇਜ਼ਰਾਈਲੀ ਏਅਰ ਸਟ੍ਰਾਈਕ ਹੋਈ ਆ, ਜਿਹਦੇ ਨਾਲ 500 ਦੇ ਕਰੀਬ ਲੋਕ ਮਾਰੇ ਗਏ ਆ। ਇਹ ਬਹੁਤ ਹੀ ਇਨਹਿਊਮਨ ਹੈਗਾ ਆ। ਪੈਲਸਤੀਨੀ ਹੈਲਥ ਮਿਨਿਸਟਰੀ ਨੇ 3000 ਤੋਂ ਵੱਧ ਲੋਕਾਂ ਦੀ ਮੌਤ ਦੱਸੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 940 ਬੱਚੇ, 1032 ਬੀਬੀਆਂ ਸੀਗੀਆਂ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਜਿਹੜੇ ਯੂਨੀਵਰਸਿਟੀਜ਼ ਦੇ ਪ੍ਰੋਫੈਸਰ ਆ, ਵਾਈਸ ਚਾਂਸਲਰਸ ਆ USA ਦੇ ਵਿੱਚ, ਉਹਨਾਂ ਨੇ ਇਹ ਲੈਟਰ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਲਿਖਿਆ ਵੀ ਇਮੀਡੀਏਟਲੀ ਸੀਜ਼ ਫਾਇਰ ਇਜ਼ਰਾਈਲ ਵੱਲੋਂ ਹੋਣਾ ਚਾਹੀਦਾ ਹੈਗਾ। ਜੀ ਬਿਲਕੁਲ। ਇਸ ਟਾਈਮ ਹਰਜੋਤ ਸਿੰਘ ਦੀ ਸਥਿਤੀ ਇੱਥੇ ਕਾਫੀ ਮਾੜੀ ਆ, ਖਾਸ ਕਰਕੇ ਕੱਲ੍ਹ ਤੋਂ ਬਾਅਦ ਜਦੋਂ ਦਾ ਗਾਜ਼ਾ ਹਸਪਤਾਲ ਦੇ ਵਿੱਚ ਧਮਾਕਾ ਹੋਇਆ ਆ, ਜਿਸ ਨੂੰ ਪ੍ਰੈਜ਼ੀਡੈਂਟ ਬਾਈਡਨ ਉੱਥੇ ਪਹੁੰਚੇ ਆ, ਉੱਥੇ ਨਾਲ ਗੱਲਬਾਤ ਕਰ ਰਹੇ ਸੀ ਨੇਤਨਿਆਹੂ ਦੇ। ਉਹਨਾਂ ਨੇ ਕਿਹਾ ਵੀ ਇਹ ਦੂਜੇ ਜਾਣਿਆਂ ਦਾ ਲੱਗਦਾ ਹੈ ਵੀ ਹੱਥ ਇਸ ਦੇ ਵਿੱਚ ਹੈਗਾ ਆ। ਵਾਈਟ ਹਾਊਸ ਦੀ ਵੱਲੋਂ ਇਹ ਵੀ ਕਿਹਾ ਆ, ਤੇ ਨੈਸ਼ਨਲ ਸਿਕਿਉਰਿਟੀ ਕਾਊਂਸਲ ਦੇ ਜਿਹੜੇ ਸਪੋਕਸਪਰਸਨ ਐਡਰੀਅਨ ਵਾਟਸਨ, ਉਹਨਾਂ ਨੇ ਕਿਹਾ ਆ ਵੀ ਅਸੀਂ ਐਨਾਲਿਸਿਸ ਕਰਕੇ ਇਹ ਕਹਿ ਰਹੇ ਆ ਵੀ ਇਜ਼ਰਾਈਲ ਇਸ ਦੇ ਲਈ ਜ਼ਿੰਮੇਵਾਰ ਨਹੀਂ ਆ। ਉੱਧਰ ਇੱਕ BBC ਦਾ ਪੱਤਰਕਾਰ ਉੱਥੋਂ ਬੋਲ ਰਿਹਾ ਸੀ, ਉਹ ਉੱਥੇ ਕਹਿ ਰਿਹਾ ਸੀਗਾ ਵੀ ਜਿਹੜਾ ਧਮਾਕਾ ਆ ਜਾਂ ਇਹਦਾ ਜਿਹੜਾ ਮਲਬਾ ਆ ਤੇ ਜਾਂ ਜੋ ਉੱਥੇ ਬਣਿਆ ਆ, ਉਹ ਉਹਦੇ ਨਾਲ ਕੰਸਿਸਟੈਂਟ ਆ ਜਿੱਦਾਂ ਇਜ਼ਰਾਈਲ ਦੇ ਏਅਰ ਸਟ੍ਰਾਈਕ ਕਰਦੇ ਹੁੰਦੇ ਆ। ਸੋ ਇਹ ਵੀ ਕਹਿ ਸਕਦੇ ਆ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਆਪਣੇ ਮਿੱਤਰ ਨੇਤਨਿਆਹੂ ਜਾਂ ਇਜ਼ਰਾਈਲ ਆ ਉਹਨਾਂ ਨੂੰ ਇਸ ਪੂਰੇ ਮਾਮਲੇ ਵਿੱਚ ਕਲੀਨ ਚਿੱਟ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਕੱਲ੍ਹ ਤੋਂ ਹੀ ਇਜ਼ਰਾਈਲ
ਨੇ ਇਹ ਚੀਜ਼ਾਂ ਕੀਤੀਆਂ। ਕੁਛ ਟਵਿੱਟਰ ਦੀਆਂ ਉਹ ਪੋਸਟਾਂ ਲੋਕਾਂ ਨੇ ਸਾਹਮਣੇ ਲੈ ਆਂਦੀਆਂ ਜਿਹਦੇ ਵਿੱਚ ਪਹਿਲਾਂ ਇਹ ਮੰਨ ਰਹੇ ਸੀਗੇ ਵੀ ਅਸੀਂ ਜਿਹੜਾ ਆ ਹਸਪਤਾਲ ਦੇ ਉੱਤੇ ਹਮਲਾ ਕੀਤਾ, ਇਹ ਕਹਿ ਕੇ ਵੀ ਹਮਾਸ ਵਾਲੇ ਜਿਹੜੇ ਇੱਥੇ ਲੁਕੇ ਪਏ ਆ। ਪਰ ਜਦ ਦੇਖਿਆ ਵੀ ਦੁਨੀਆ ਭਰ ਦੇ ਵਿੱਚ ਬਹੁਤ ਜ਼ਿਆਦਾ ਇਸ ਦਾ ਵਿਰੋਧ ਹੋ ਗਿਆ ਆ ਤੇ ਲਾਲਾ ਜ਼ਿਆਦਾ ਮਚ ਗਈ ਆ, ਲੋਕ ਇਹਨਾਂ ਨੂੰ ਗਾਲਾਂ ਕੱਢ ਰਹੇ ਆ, ਤੇ ਫਿਰ ਉਹਨਾਂ ਨੇ ਉਹ ਟਵੀਟ ਵੀ ਜਿਹੜੇ ਕਹਿੰਦੇ ਡਿਲੀਟ ਕਰ ਦਿੱਤੇ ਤੇ ਆਪਣਾ ਜਿਹੜਾ ਇਹ ਏਜੰਡਾ ਆ ਇਸ ਦੇ ਵਿੱਚ ਕਹਿਣ ਦਾ, ਉਸ ਨੂੰ ਉਹਨਾਂ ਨੇ ਬਦਲ ਦਿੱਤਾ ਹੈ। ਗਾਜ਼ਾ ਦੇ ਵਿੱਚ ਜੋ ਇਹ ਕਾਰਨੇਜ ਹੋਇਆ ਉਸ ਦੇ ਕਰਕੇ ਕਹਿੰਦੇ ਗੁੱਸਾ ਪੂਰੇ ਮਿਡਲ ਈਸਟ ਦੇ ਵਿੱਚ ਫੈਲ ਚੁੱਕਾ ਆ। ਇਸ ਦੇ ਨਾਲ ਯੂਐਸ ਦੇ ਜਿਹੜੇ ਐਲਾਈਜ਼ ਆ ਉਹਨਾਂ ਦੇ ਵਿੱਚ ਵੀ ਅਲਾਰਮਿੰਗ ਸਿਚੁਏਸ਼ਨ ਬਣੀ ਪਈ ਆ। ਉਧਰ ਈਰਾਨ ਨੇ ਕਹਿੰਦੇ ਆ ਵੀ ਟਾਈਮਜ਼ ਇਜ਼ ਅਪ, ਇਹ ਇੱਕ ਅਜਿਹਾ ਮੈਸੇਜ ਘੱਲ ਦਿੱਤਾ ਆ ਇਜ਼ਰਾਈਲ ਨੂੰ, ਤੇ ਕਹਿੰਦੇ ਵੀ ਹੁਣ ਜਿਹੜੀ ਚਿੰਤਾ ਇੱਕ ਹੋਰ ਨਵੇਂ ਤਰੀਕੇ ਦੀ ਜਿਹੜੀ ਵੱਧ ਰਹੀ ਆ ਵੀ ਵਰਲਡ ਵਾਰ 3 ਵੱਲ ਨੂੰ ਸਥਿਤੀ ਜਿਹੜੀ ਉਹ ਅੱਗੇ ਵੱਧ ਸਕਦੀ ਹੈਗੀ ਆ। 1 ਲੱਖ ਫੌਜੀਆਂ ਨੂੰ ਜਿਹੜਾ ਇਜ਼ਰਾਈਲ ਆ ਉਹ ਗਾਜ਼ਾ ਪੱਟੀ ਵਿੱਚ ਵਾੜਨ ਦੀ ਜਿਹੜੀ ਉਹ ਇਸ ਟਾਈਮ ਕੋਸ਼ਿਸ਼ ਦੇ ਵਿੱਚ ਹੈਗਾ ਆ, ਪਰ ਹਾਲ ਦੀ ਘੜੀ ਅਜੇ ਅੰਦਰ ਉਹ ਨਹੀਂ ਵੜ ਰਹੇ। ਕੱਲ ਉਹਨਾਂ ਦੇ ਜਿਹੜੇ ਫੌਜੀ ਸੀਗੇ ਉਹ ਕਹਿ ਰਹੇ ਸੀ, ਫੌਜੀ ਲੀਡਰ, ਵੀ ਇੱਕ ਨਵੇਂ ਤਰ੍ਹਾਂ ਦੀ ਚੀਜ਼ ਜਿਹੜੀ ਉਹ ਤੁਹਾਨੂੰ ਦੇਖਣ ਨੂੰ ਜਿਹੜੀ ਉੱਥੇ ਮਿਲੂਗੀ। ਕੀ ਹੋਣਾ ਕਿਵੇਂ ਹੋਣਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਪਰ ਦੁਨੀਆ ਭਰ ਦੇ ਵਿੱਚ ਜਿਹੜਾ ਹਸਪਤਾਲ ਦੇ ਉੱਤੇ ਜਿਹੜਾ ਧਮਾਕਾ ਹੋਇਆ ਆ, ਜਿਹੜੇ ਫਿਲਸਤੀਨੀ ਤਾਂ ਇਹੀ ਕਹਿ ਰਹੇ ਵੀ ਇਜ਼ਰਾਈਲ ਵਾਲਿਆਂ ਨੇ ਮਾਰਿਆ ਆ, ਕੰਸਿਸਟੈਂਟ ਕਹਿੰਦੇ ਵੀ ਉਹਦੇ ਨਾਲ ਲੱਗ ਰਹੀ ਆ, ਪਰ ਇਜ਼ਰਾਈਲ ਵਾਲੇ ਕਹਿੰਦੇ ਵੀ ਇਹਨਾਂ ਦਾ ਆਪਣਾ ਹੀ ਰਾਕਟ ਜਿਹੜਾ ਆ ਉਹ ਉੱਥੇ ਵੱਜਿਆ ਆ, ਤੇ ਉਹ ਰੌਲਾ ਰੱਪਾ ਤੇ ਪੈ ਰਿਹਾ ਆ। ਪਰ ਉਸ ਤੋਂ ਬਾਅਦ ਦੇ ਵਿੱਚ ਮਸਲਾ ਜਿਹੜਾ ਕਾਫੀ ਜ਼ਿਆਦਾ ਭਖਿਆ ਪਿਆ ਆ। ਇਸ ਤੋਂ ਇਲਾਵਾ ਉੱਥੋਂ ਦੇ ਜਿਹੜੇ ਕੁਛ ਡਾਕਟਰ ਸੀਗੇ ਉਹ ਵੀ ਮੂਹਰੇ ਆ ਕੇ ਬੋਲ ਰਹੇ ਆ, ਉਹ ਵੀ ਜਿਹੜੇ ਉਸ ਹਸਪਤਾਲ 'ਚ ਕੰਮ ਕਰਦੇ ਸੀਗੇ ਉਹਨਾਂ ਨੇ ਜਿਹੜਾ ਉਹ ਬੋਲਿਆ ਆ। ਸੋ ਸਥਿਤੀ ਕਾਫੀ ਜ਼ਿਆਦਾ ਜਿਹੜੀ ਆ ਬੱਤਰ ਬਣਦੀ ਜਾ ਰਹੀ ਆ, ਖਾਸ ਕਰਕੇ ਗਾਜ਼ਾ ਪੱਟੀ ਦੇ ਵਿੱਚ। ਜਿਹੜਾ ਉੱਤਰੀ ਇਲਾਕਾ ਆ ਉੱਥੇ ਗਾਜ਼ਾ ਸਿਟੀ ਦਾ ਮੇਨ ਧੁਰਾ ਆ, ਤੇ ਉੱਥੋਂ ਹੀ ਲੋਕਾਂ ਨੂੰ ਨਿਕਲਣ ਦੇ ਲਈ ਕਹਿ ਕੇ ਜਿਹੜਾ ਸਦਰਨ ਇਲਾਕੇ ਦੇ ਵਿੱਚ ਘੱਲਿਆ ਗਿਆ। 1948 ਦੇ ਵਿੱਚ ਗਾਜ਼ਾ ਪੱਟੀ ਜਿਹੜੀ ਬਣੀ ਸੀ ਤਕਰੀਬਨ ਮਹਿਜ 140 ਸਕੁਅਰ ਜਿਹੜਾ ਮੀਲ ਦਾ ਘੇਰਾ ਜਿਹੜਾ ਇਸ ਦਾ ਹੈਗਾ ਆ, ਛੋਟਾ ਜਿਹਾ ਇਹ ਇਲਾਕਾ ਹੈ, ਤੇ ਜਿੱਥੇ ਕਾਫੀ ਲੋਕ ਜਿਹੜੇ ਉਹ ਇਸ ਟਾਈਮ ਰਹਿ ਰਹੇ ਆ। ਸੋ ਨਿਤਨਿਆਹੂ ਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਉੱਥੇ ਪਹੁੰਚੇ ਆ, ਤੇ ਉਹਨਾਂ ਨੇ ਕਿਹਾ ਆ ਵੀ ਇਹ ਹਮਲਾ ਇਜ਼ਰਾਈਲ ਨੇ ਨਹੀਂ ਕੀਤਾ ਹੈਗਾ। ਉੱਥੇ ਜਿਹੜਾ ਆਪਣੀ ਸਪੋਰਟ ਦਿਖਾਉਣ ਦੇ ਲਈ ਹੀ ਜਿਹੜੇ ਉਹ ਪਹੁੰਚੇ। ਕੱਲ ਤਸਵੀਰਾਂ ਉਹ ਵੀ ਬਹੁਤ ਵਾਇਰਲ ਹੋਈਆਂ ਜਦੋਂ ਜਰਮਨੀ ਵਾਲੇ ਉੱਥੇ ਉਤਰ ਰਹੇ ਸੀ ਇਜ਼ਰਾਈਲ ਦੇ ਏਅਰਪੋਰਟ ਦੇ ਉੱਤੇ, ਤਾਂ ਉਹਨਾਂ ਨੂੰ ਟਾਰਮੈਕ ਦੇ ਉੱਤੇ ਲੰਮੇ ਪੈਣਾ ਪਿਆ, ਕਿਉਂਕਿ ਉਹਨਾਂ ਨੂੰ ਉੱਥੇ ਆਲੇ ਦੁਆਲੇ ਜਿਹੜੇ ਰਾਕਟ ਦੇ ਹਮਲੇ ਜਾਂ ਆਇਰਨ ਡੋਮ ਜਿਹੜੇ ਆ ਰਹੇ ਰਾਕਟ ਆ ਉਹਨਾਂ ਨੂੰ ਰੋਕਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਿਹਾ ਸੀ। ਬਾਈਡਨ ਉਹਨਾਂ ਨੇ ਕਿਹਾ ਵੀ ਬਹੁਤ ਜ਼ਿਆਦਾ ਅਮਰੀਕਨਸ ਇਸ ਚੀਜ਼ ਨੂੰ ਅੰਡਰਸਟੈਂਡ ਕਰ ਰਹੇ ਆ। ਜਿਹੜਾ 9/11 ਦਾ ਹਮਲਾ ਹੋਇਆ ਸੀ, ਅਮਰੀਕਾ ਦੇ ਉੱਤੇ ਅੱਤਵਾਦੀ ਹਮਲਾ ਹੋਇਆ ਸੀ ਜਿਸ 'ਚ 3000 ਲੋਕਾਂ ਦੀ ਮੌਤ ਹੋਈ ਸੀ, ਸੋ ਅਸੀਂ ਉਹ ਚੀਜ਼ ਨੂੰ ਜਿਹੜੀ ਉਹ ਭੁੱਲਦੇ ਨਹੀਂ ਹੈਗੇ। ਇੱਕ ਚੀਜ਼ ਜਿਹੜੀ ਇਸ ਗੱਲਬਾਤ ਦੇ ਵਿੱਚੋਂ ਹੁਣ ਨਵੀਂ ਇਹ ਨਿਕਲੀ ਆ ਹਰਜੋਤ ਸਿੰਘ ਜੀ, ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਅਸੀਂ ਇਜ਼ਰਾਈਲ ਨੂੰ ਮਨਾ ਲਿਆ ਆ, ਵੀ ਗਾਜ਼ਾ ਪੱਟੀ ਦੇ ਵਿੱਚ ਜਿਹੜੀ ਹਿਊਮੈਨਿਟੇਰੀਅਨ ਏਡ ਆ, ਜਿਹੜੀ ਰਾਹਤ ਆ, ਉਹ ਪਹੁੰਚਾਈ ਜਿਹੜੀ ਉਹ ਜਾਣੀ ਸ਼ੁਰੂ ਹੋ ਸਕਦੀ ਆ। ਇਜ਼ਰਾਈਲ ਜਿਹੜਾ ਗਾਜ਼ਾ ਪੱਟੀ ਤੇ ਇਜਿਪਟ ਮਿਸਰ ਜਿਹੜਾ ਆ ਉਹਦੇ ਦਰਮਿਆਨ ਜਿਹੜਾ ਪੈਂਦਾ ਬਾਰਡਰ ਆ ਉਸ ਦੇ ਜ਼ਰੀਏ $100 ਮਿਲੀਅਨ ਕਹਿੰਦੇ ਵੀ ਸ਼ਾਇਦ ਆਲਰੇਡੀ ਉੱਧਰ ਨੂੰ ਘੱਲਿਆ ਜਿਹੜਾ ਉਹ ਜਾਊਗਾ। ਬਾਈਡਨ ਹੁਣਾਂ ਨੇ ਜਿਹੜਾ ਕਲੀਅਰ ਜਿਹੜਾ ਉਹ ਕੀਤਾ ਆ, ਉਹ ਕਹਿੰਦੇ ਵੀ ਅਸੀਂ ਕਲੀਅਰਲੀ ਇਹ ਦੱਸਣਾ ਚਾਹੁੰਦੇ ਆ ਵੀ ਜੇ ਹਮਾਸ ਨੇ ਇਸ ਅਸਿਸਟੈਂਸ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਡਾਈਵਰਟ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਕਹਿੰਦੇ ਵੀ ਉੱਥੋਂ ਇਹ ਪਤਾ ਲੱਗੂਗਾ ਵੀ ਇਹ ਲੋਕਾਂ ਦੇ ਵੈਲਫੇਅਰ ਨੂੰ ਲੈ ਕੇ ਬਿਲਕੁਲ ਵੀ ਜਿਹੜਾ ਆ ਉਹ ਕੰਸਰਨਡ ਨਹੀਂ ਨੇ। ਪਰ ਇਹ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਬਣ ਰਿਹਾ ਆ ਕਿ ਵਾਕਈ ਹਿਊਮੈਨਿਟੇਰੀਅਨ ਜਾਂ ਸੇਫ ਜ਼ੋਨਸ ਨੇ ਜਿਹੜੀਆਂ ਉਹ ਬਣੀਆਂ ਰਹਿਣਗੀਆਂ ਗਾਜ਼ਾ ਪੱਟੀ 'ਚ, ਇਹ ਦੇਖਣ ਵਾਲੀ ਗੱਲ ਆ। ਹਾਲ ਦੀ ਘੜੀ ਲੋਕ ਖਾਸੇ ਉੱਥੇ ਪਰੇਸ਼ਾਨ ਨਜ਼ਰ ਚੱਲ ਰਹੇ ਜੀ। ਇਸ ਬੇਸ ਦੇ ਉੱਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਵੀ ਜੋ ਸਾਡੀ ਅਸੈਸਮੈਂਟ ਆ ਉਹਦੇ ਮੁਤਾਬਕ ਅਦਰ ਪਾਰਟੀ ਰਿਸਪੌਂਸੀਬਲ ਆ, ਵੀ ਇਜ਼ਰਾਈਲ ਨਹੀਂ ਰਿਸਪੌਂਸੀਬਲ ਹਸਪਤਾਲ ਦੇ ਵਿੱਚ, ਜਦ ਕਿ ਸਾਰੇ ਲੋਕ ਉੱਥੇ ਕਹਿ ਰਹੇ ਆ ਵੀ ਇੱਥੇ ਜਿਹੜੀ ਆ ਮਿਜ਼ਾਈਲ ਸਿੱਟੀ ਗਈ ਹੈਗੀ। ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸਪੋਕਸਪਰਸਨ ਐਡਰੀਅਨ ਬਾਰਟਸਨ ਨੇ ਇਹ ਕਿਹਾ ਵੀ ਅਸੀਂ ਵੀ ਜਿਹੜਾ ਇਹ ਐਨਾਲਿਸਿਸ ਕੀਤਾ ਹੈਗਾ ਆ। ਬੈਂਜਾਮਿਨ ਨੇਤਨਯਾਹੂ ਨੇ
ਵੀ ਜੋ ਦੱਸਿਆ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕਿਹਾ ਵੀ ਅਸੀਂ ਉਹਦੇ ਬੇਸ ਦੇ ਉੱਤੇ ਆਪਣੀ ਜਿਹੜੀ ਸਟੇਟਮੈਂਟ ਆ ਉਹ ਦੇ ਰਹੇ ਹੈਗੇ ਆ। ਐਸੋਸੀਏਟਡ ਪ੍ਰੈਸ ਨੇ ਇੰਡੀਪੈਂਡੈਂਟਲੀ ਹਜੇ ਵੈਰੀਫਾਈ ਨਹੀਂ ਕੀਤੀ, ਪਰ BBC ਵਾਲੇ ਜਿਹੜੇ ਆ ਉਹਨਾਂ ਦੀ ਟੀਮ ਮੌਕੇ ਦੇ ਉੱਤੇ ਉੱਥੇ ਪਹੁੰਚੀ ਹੋਈ ਹੈਗੀ ਆ। ਪਰ ਬਹੁਤ ਮਾੜੀ ਗੱਲ ਆ, ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਹਸਪਤਾਲ ਦੇ ਵਿੱਚ ਸੀਗੇ ਉਹਨਾਂ ਦੇ ਉੱਤੇ ਜਿਹੜੇ ਜੋ ਵੀ ਹੋਇਆ, ਚਾਹੇ ਮਿਜ਼ਾਈਲ ਡਿੱਗੀ ਆ, ਰਾਕੇਟ ਡਿੱਗਿਆ, ਪਰ ਲੋਕਾਂ ਦੀ ਮੌਤ ਹੋ ਗਈ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਸਤੰਬਰ 11 2001 ਦਾ ਜੋ ਟੈਰਰਿਸਟ ਅਟੈਕ ਸੀ USA ਦੇ ਵਿੱਚ, ਉਸ ਦੇ ਨਾਲ ਜਿਹੜਾ ਅਕਤੂਬਰ 7 ਦਾ ਅਟੈਕ ਸੀ ਇਜ਼ਰਾਈਲ ਦੇ ਵਿੱਚ, ਉਸ ਨੂੰ ਕੰਪੇਅਰ ਕੀਤਾ ਹੈਗਾ ਆ। ਸੋ ਫੂਡ ਵਾਟਰ ਤੇ ਮੈਡੀਸਿਨ ਕਹਿੰਦੇ ਵੀ ਇਹਨੂੰ ਫਲੋ ਕਰਨ ਦਿੱਤਾ ਜਾਊਗਾ। ਬਾਕੀ ਦੇਖਦੇ ਆ ਵੀ ਉਹਦੇ ਉੱਤੇ ਕਿੰਨਾ ਕੁ ਜਿਹੜਾ ਅਸਰ ਹੁੰਦਾ ਹੈ। ਤੇ ਬਾਈਡਨ ਨੇ ਇਹ ਵੀ ਕਿਹਾ ਵੀ $100 ਮਿਲੀਅਨ ਹਿਊਮੈਨਿਟੇਰੀਅਨ ਅਸਿਸਟੈਂਸ ਅਸੀਂ ਗਾਜ਼ਾ ਤੇ ਵੈਸਟ ਬੈਂਕ ਦੇ ਲਈ ਵੀ ਦੇ ਰਹੇ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਵਿਜ਼ਿਟ ਕਰਨ ਜਾਣਾ ਸੀ ਜਾਰਡਨ ਦੇ ਵਿੱਚ ਅਰਬ ਲੀਡਰਸ ਨੂੰ ਮਿਲਣ ਦੇ ਲਈ, ਪਰ ਇਹ ਜਿਹੜੀ ਸਮਿਟ ਆ ਇਹ ਇਸ ਨੂੰ ਵਾਪਸ ਬੁਲਾ ਲਿਆ ਗਿਆ ਕਿਉਂਕਿ ਹਸਪਤਾਲ ਦੇ ਵਿੱਚ ਜੋ ਐਕਸਪਲੋਜ਼ਨ ਹੋਇਆ ਤੇ ਲੋਕਾਂ ਦੇ ਵਿੱਚ ਉੱਥੇ ਜਿਹੜਾ ਗੁੱਸਾ ਆ ਉਹ ਬਹੁਤ ਜ਼ਿਆਦਾ ਹੈਗਾ ਆ। ਜੀ ਬਿਲਕੁਲ। ਇਜ਼ਰਾਈਲ ਕਹਿੰਦਾ ਵੀ ਉਹ ਅਲਾਓ ਕਰੂਗਾ ਇਜਿਪਟ ਥਾਈਂ ਜਿਹੜੇ ਲਿਮਿਟਿਡ ਕੁਆਂਟੀਟੀਜ਼ ਦੇ ਵਿੱਚ ਜਿਹੜੀ ਰਾਹਤ ਆ ਗਾਜ਼ਾ ਪੱਟੀ ਦੇ ਵਿੱਚ ਪਹੁੰਚਾਉਣ ਦੇ ਲਈ। ਉਧਰ ਲੈਬਨਾਨ ਇਜ਼ਰਾਈਲ ਦੇ ਬਾਰਡਰ ਦੇ ਉੱਤੇ ਇਹ ਇਜ਼ਰਾਈਲ ਵਾਲੇ ਦਾਅਵਾ ਕਰ ਰਹੇ ਆ ਵੀ ਹਜ਼ਬੁੱਲਾ ਦੇ ਜਿਹੜੇ ਖਾੜਕੂ ਆ ਉਹਨਾਂ ਨੂੰ ਵੀ ਉੱਥੇ ਉਹਨਾਂ ਨੇ ਮਾਰਿਆ ਹੈਗਾ। US ਦੇ ਦੁਆਰਾ 10 ਜਿਹੜੇ ਹਮਾਸ ਦੇ ਮੈਂਬਰਸ ਆ ਤੇ ਉਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਨੈਟਵਰਕ ਆ ਉਹਨਾਂ ਨੂੰ ਸੈਂਕਸ਼ਨ ਜਿਹੜੀਆਂ ਆ ਉਹ ਲਗਾ ਦਿੱਤੀਆਂ ਆ। ਇਹ ਗਾਜ਼ਾ, ਸੁਡਾਨ, ਟਰਕੀ, ਅਲਜੀਰੀਆ ਤੇ ਕਤਰ ਦੇ ਵਿੱਚ ਵਸੇ ਹੋਏ ਜਿਹੜੇ ਲੋਕਾਂ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਲਾਈਆਂ ਗਈਆਂ। ਟ੍ਰੈਜਰੀ ਡਿਪਾਰਟਮੈਂਟ ਦਾ ਜਿਹੜਾ ਆਫਿਸ ਆ ਫੋਰਨ ਐਸਟ ਕੰਟਰੋਲ ਦਾ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਆ। ਟ੍ਰੈਜਰੀ ਸਕੱਤਰ ਜਿਹੜੀ ਜੈਨੇਟ ਯੈਲਨ ਆ, ਉਹਨਾਂ ਨੇ ਕਿਹਾ ਆ ਵੀ ਸਵਿਫਟ ਤੇ ਡਿਸਾਈਸਿਵ ਐਕਸ਼ਨ ਜਿਹੜੇ ਆ ਹਮਾਸ ਦੇ ਫਾਈਨੈਂਸ਼ੀਅਲਸ ਤੇ ਫੈਸਿਲੀਟੇਟਰਸ ਆ ਉਹਨਾਂ ਉੱਤੇ ਜਿਹੜਾ ਉਹ ਕੀਤਾ ਜਾ ਰਿਹਾ ਹੈ। ਕਿੰਨੇ ਲੋਕ ਅਸਲ ਦੇ ਵਿੱਚ ਗਾਜ਼ਾ ਦੇ ਇਸ ਹਸਪਤਾਲ ਦੇ ਵਿੱਚ ਮਾਰੇ ਗਏ ਆ। ਅਲ ਅਹਲੀ ਹਸਪਤਾਲ ਸੀਗਾ, ਉਹਦੇ ਬਾਰੇ ਅਜੇ ਕਹਿੰਦੇ ਵੀ ਕੋਈ ਕਾਊਂਟ ਨਹੀਂ ਹੈਗਾ। ਜਿਹੜੇ ਸਰਵਾਈਵਰ ਆ ਬਚੇ ਆ ਉਹ ਦੱਸ ਰਹੇ ਵੀ ਉਹਨਾਂ ਦੇ ਦੋਸਤ ਮਿੱਤਰ ਜਿਹੜੇ ਵੀ ਸੀਗੇ ਉਹਨਾਂ ਦੇ ਚਥੜੇ ਜਿਹੜੇ ਆ ਉਹ ਉੱਡ ਗਏ ਇਸ ਭਿਆਨਕ ਜਿਹੜੇ ਆ ਹਮਲੇ ਦੇ ਵਿੱਚ, ਇਸ ਧਮਾਕੇ ਦੇ ਵਿੱਚ। ਪੈਲਸਟੀਨ ਦੇ ਜਿਹੜੇ ਡਿਪਲੋਮੈਟ ਆ ਉਹਨਾਂ ਨੇ ਇਜ਼ਰਾਈਲ ਦੇ ਉੱਤੇ ਦੋਸ਼ ਲਾਏ ਆ ਵੀ ਉਹਨਾਂ ਨੇ ਜਾਣ ਬੁੱਝ ਕੇ ਗਾਜ਼ਾ ਦੇ ਹਸਪਤਾਲ ਦੇ ਉੱਤੇ ਹਮਲਾ ਕੀਤਾ ਹੈ। ਪੈਲਸਟੀਨੀਅਨ ਜਿਹੜਾ ਫੋਰਨ ਮਿਨਿਸਟਰ ਰਿਆਦ ਮਲਕੀ ਆ, ਉਹਨਾਂ ਨੇ ਇਜ਼ਰਾਈਲ ਦੇ ਉੱਤੇ ਇਹ ਆਖਿਆ ਆ। ਸਾਊਦੀ ਅਰੇਬੀਆ ਨੇ ਵੀ ਇਸ ਦੀ ਨਿਖੇਧੀ ਕੀਤੀ ਸੀ, ਟਰੂਡੋ ਹੋਣਾ ਨੇ ਵੀ ਕੀਤੀ ਸੀ। ਇਹ ਸਾਰਾ ਕੁਝ ਜਿਹੜਾ ਉਹ ਹੋਇਆ। ਰੈੱਡ ਕਰਾਸ ਕਹਿੰਦਾ ਵੀ ਸਾਡੇ ਵੱਲੋਂ 60 ਟਨ ਜਿਹੜੀ ਰਾਹਤ ਸਮੱਗਰੀ ਆ ਉਹ ਰੈਡੀ ਆ ਗਾਜ਼ਾ ਦੇ ਵਿੱਚ ਘੱਲਣ ਦੇ ਲਈ, ਜਦੋਂ ਵੀ ਇਹ ਸੇਫ ਹੋਊਗਾ ਉੱਥੇ ਘੱਲਣ ਦੇ ਲਈ। ਇਜਿਪਟ, ਮਿਸਰ ਦੇ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੇ ਗਾਜ਼ਾ ਹਸਪਤਾਲ ਦੇ ਵਿਕਟਮਸ ਆ, ਪੀੜਤ ਆ, ਉਹਨਾਂ ਦੀ ਯਾਦ ਦੇ ਵਿੱਚ ਨੈਸ਼ਨਲ ਡੇ ਆਫ ਮੋਰਨਿੰਗ ਜਿਹੜੀ ਆ ਉਹ ਐਲਾਨ ਕਰ ਦਿੱਤੀ ਆ। ਸੋ ਅਫਸੋਸ ਦਾ ਦਿਨ ਜਿਹੜਾ ਉੱਥੇ ਉਹਨਾਂ ਨੇ ਐਲਾਨਿਆ ਹੈਗਾ ਆ। ਗਾਜ਼ਾ ਹਸਪਤਾਲ ਦਾ ਜਿਹੜਾ ਡਾਇਰੈਕਟਰ ਆ ਉਹ ਦੁਨੀਆ ਨੂੰ ਅਪੀਲ ਕਰ ਰਿਹਾ ਵੀ ਭਾਈ ਇਸ ਯੁੱਧ ਨੂੰ, ਇਸ ਲੜਾਈ ਨੂੰ ਤੁਰੰਤ ਜਿਹੜਾ ਆ ਉਹ ਬੰਦ ਜਿਹੜਾ ਉਹ ਕਿਤੇ। ਹਮਾਸ ਦਾ ਜਿਹੜਾ ਸਪੋਕਸ ਪਰਸਨ ਆ ਉਹਨੇ ਕਿਹਾ ਵੀ ਬਾਈਡਨ ਦੀ ਜਿਹੜੀ ਸਮਿਟ ਕੈਂਸਲ ਹੋਈ ਆ ਪੈਲਸਟੀਨੀਅਨ ਤੇ ਮਿਸਰ ਦੇ ਜਿਹੜੇ ਪ੍ਰੈਜ਼ੀਡੈਂਟ ਦੇ ਨਾਲ, ਉਸ ਦੀ ਜਿਹੜੀ ਉਹ ਸ਼ਲਾਘਾ ਜਿਹੜੀ ਉਹ ਕਰਦੇ ਆ। ਤੇ ਇਰਾਨ ਦੇ ਜਿਹੜੇ ਫੋਰਨ ਮਿਨਿਸਟਰ ਆ ਉਹ ਕਹਿੰਦੇ ਵੀ ਇਜ਼ਰਾਈਲ ਦੇ ਅਗੇਂਸਟ ਜਿਹੜਾ ਆਇਲ ਅੰਬਾਰਗੋ ਆ ਉਹ ਲਾ ਦੇਣਾ ਜਿਹੜਾ ਉਹ ਚਾਹੀਦਾ ਆ। ਸੋ ਕਾਫੀ ਕੁਝ ਜਿਹੜਾ ਆ ਉਹ ਚੱਲ ਰਿਹਾ ਆ। ਉਧਰ ਜਿਹੜੇ ਪੋਪ ਫਰਾਂਸਿਸ ਆ ਉਹ ਕਹਿੰਦੇ ਵੀ ਅਸੀਂ ਇਹਨਾਂ ਸਾਰਿਆਂ ਦੇ ਲਈ ਇੱਕ ਪ੍ਰੇਅਰ ਫਾਰ ਪੀਸ ਜਿਹੜੀ ਆ ਉਹ ਅਨਾਊਂਸ ਕਰਾਂਗੇ। ਸੋ ਹੁਣ ਦੇਖੋ ਕੀ ਬਣਦਾ ਆ। ਇਜਿਪਟ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਉਸ ਕਾਲ ਨੂੰ ਰਿਜੈਕਟ ਕਰ ਦਿੱਤਾ ਜਿਸ ਵਿੱਚ ਇਹ ਕਿਹਾ ਗਿਆ ਵੀ ਪੈਲਸਟੀਨੀਅਨਸ ਨੂੰ ਜਿਹੜਾ ਸਿਨਾਈ ਪੈਨਿਨਸੂਲਾ ਆ ਉੱਥੇ ਮੂਵ ਕਰ ਦੇਣਾ ਚਾਹੀਦਾ ਆ। ਜੀ, the possibility of improvement ਜੋ ਰਿਲੇਸ਼ਨ ਸੀ ਬਿਟਵੀਨ ਦਾ ਇਜ਼ਰਾਈਲ ਤੇ ਅਰਬ ਨੇਬਰਸ ਦੇ ਵਿੱਚ ਉਹ ਕਾਫੀ ਡਿਮ ਹੋ ਗਈ ਹੈਗੀ ਆ ਜਦੋਂ ਤੋਂ ਇਜ਼ਰਾਈਲ ਤੇ ਹਮਾਸ ਦੀ ਇਹ ਜਿਹੜੀ ਜੰਗ ਚੱਲੀ ਹੈਗੀ ਆ। 2800 ਤੋਂ ਵੱਧ ਪੈਲਸਤੀਨੀਅਨ ਮਾਰੇ ਜਾ ਚੁੱਕੇ। ਇਜ਼ਰਾਈਲ ਸਟ੍ਰਾਈਕਸ ਦੇ ਨਾਲ 1200 ਲੋਕ
ਜੋ ਆ ਆਲਰੇਡੀ ਮਲਬੇ ਦੇ ਵਿੱਚ ਦੱਬੇ ਜਾ ਚੁੱਕੇ ਹੈਗੇ, ਜਿਹੜੇ ਮਰ ਗਏ ਹੈਗੇ ਆ। ਪ੍ਰੋਟੈਸਟ ਪੂਰੇ ਉਸ ਮਿਡਲ ਈਸਟ ਦੇ ਰੀਜਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹੋ ਰਹੇ ਹੈਗੇ ਆ। ਵੈਸਟ ਬੈਂਕ ਦੀ ਸਿਟੀ ਜੋ ਰਮਾਲਾ ਆ, ਉੱਥੇ ਬਹੁਤ ਵੱਡੇ ਪ੍ਰੋਟੈਸਟ ਹੋਏ ਆ। ਬੈਰੂਟ, ਲੈਬਨਾਨ, ਅਮਾਨ, ਜਾਰਡਨ, ਉੱਥੇ ਇਜ਼ਰਾਈਲੀ ਐਮਬੈਸੀ ਦੇ ਬਾਹਰ ਬਹੁਤ ਪ੍ਰੋਟੈਸਟ ਹੋਏ ਆ। ਪ੍ਰੈਜ਼ੀਡੈਂਟ ਬਾਈਡਨ ਦੀ ਜਿਹੜੀ ਵਿਜ਼ਿਟ ਜਾਰਡਨ ਦੇ ਕਿੰਗ ਅਬਦੁੱਲਾ ਦੇ ਨਾਲ ਹੋਣੀ ਸੀ, ਜਿਹਦੇ ਵਿੱਚ ਪੈਲਸਤੀਨੀਅਨ ਪ੍ਰੈਜ਼ੀਡੈਂਟ ਮਹਿਮੂਦ ਅਬਾਸ ਨੇ ਵੀ ਹੋਣਾ ਸੀ ਤੇ ਇਜਿਪਸ਼ੀਅਨ ਪ੍ਰੈਜ਼ੀਡੈਂਟ ਅਬਦੁਲ ਫਤਾ ਐਲ ਸੀਸੀ ਨੇ ਵੀ ਹੋਣਾ ਸੀ। ਪਰ ਅਬਾਸ ਨੇ ਇਸ ਪ੍ਰੋਟੈਸਟ ਜਿੰਨੇ ਹੋ ਰਹੇ ਉਹਨਾਂ ਦੇ ਦੇਖਦੇ ਹੋਏ ਆਪਣੇ ਆਪ ਨੂੰ ਵਿਦਡਰਾ ਕਰ ਲਿਆ। ਆਈਮਨ ਸਫਾਦੀ ਜੋ ਜਾਰਡਨ ਦਾ ਫੋਰਨ ਮਿਨਿਸਟਰ ਆ, ਉਹਨਾਂ ਨੇ ਇਹ ਕਿਹਾ ਵੀ ਸਾਡਾ ਜਿਹੜਾ ਇਹ ਪੂਰਾ ਏਰੀਆ ਆ ਇਹ ਔਨ ਦਾ ਬ੍ਰਿੰਕ ਆ ਇਸ ਵੇਲੇ। ਜਾਰਡਨ ਨੇ ਜਿਹੜਾ ਆ ਮੋਰਨਿੰਗ ਡਿਕਲੇਅਰ ਕੀਤੀ 3 ਦਿਨਾਂ ਦਾ, ਕਿਉਂਕਿ ਹਸਪਤਾਲ ਦੇ ਵਿੱਚ ਜੋ ਇੰਨੇ ਲੋਕ ਮਾਰੇ ਗਏ ਆ ਉਹਨਾਂ ਦੀ ਯਾਦ ਦੇ ਵਿੱਚ। ਤੇ ਇਹਨਾਂ ਦੀ ਮੀਟਿੰਗ ਜਿਹੜੀ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਜਾਰਡਨ ਦੇ ਵਿੱਚ ਆਲਰੇਡੀ ਕੈਂਸਲ ਹੋ ਚੁੱਕੀ ਹੈਗੀ ਆ, ਕਿਉਂਕਿ ਉੱਥੇ 3 ਲੀਡਰਾਂ ਨੇ ਮਿਲਣਾ ਸੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਉਧਰ ਖਬਰਾਂ ਦੇ ਵੱਲ ਵੀ ਆਪਾਂ ਵੱਧਦੇ ਜਾਂਦੇ ਆ, ਕੀ ਕੁਛ ਜਿਹੜਾ ਉਹ ਨਾਲ ਜੀ ਮੁਲਕ ਭਰ ਦੇ ਵਿੱਚ ਹੋ ਰਿਹਾ ਆ। ਤਾਂ ਸਪੀਕਰ ਦੇ ਜਿਹੜੇ ਅਹੁਦੇ ਨੂੰ ਲੈ ਕੇ ਜੇ ਕਹਿ ਲਓ ਵੀ ਰੌਲਾ ਆ, ਉਹ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਜਿੱਦਾਂ ਦੀ ਰੈਜ਼ਿਸਟੈਂਸ ਇਸ ਟਾਈਮ ਜਿਮ ਜਾਰਡਨ ਨੂੰ ਮਿਲ ਰਹੀ ਆ, ਲੱਗਦਾ ਨਹੀਂ ਵੀ ਜਿਮ ਜਾਰਡਨ ਸ਼ਾਇਦ ਜਿਹੜੇ ਆ ਉਹ ਸਪੀਕਰ ਬਣਨ। ਹਾਂ, ਆਉਣ ਵਾਲੇ ਦਿਨਾਂ 'ਚ ਜੇ ਕੁਛ ਬਦਲਦਾ ਆ ਉਹ ਵੱਖਰੀ ਗੱਲ ਆ। ਉਹ 217 ਚਾਹੀਦੀਆਂ ਸੀਗੀਆਂ, ਉਹਨਾਂ ਨੂੰ ਸਿਰਫ 200 ਵੋਟਾਂ ਜਿਹੜੀਆਂ ਉਹ ਪਈਆਂ, ਜਿਨ੍ਹਾਂ ਵਿੱਚ 20 ਜਿਹੜੇ ਰਿਪਬਲਿਕਨਸ ਨੇ ਇਹਨਾਂ ਦੇ ਉਲਟ ਵੋਟਾਂ ਉਹ ਪਾਈਆਂ ਹੈਗੀਆਂ ਆ। ਸੋ ਬਿਹਾਈਂਡ ਦਾ ਡੋਰ ਲੌਬਿੰਗ ਜਿਹੜੀ ਉਹ ਪੂਰੀ ਚੱਲ ਰਹੀ ਹੈਗੀ ਆ। ਟਰੰਪ ਦੇ ਜਿਹੜੇ ਐਲਾਈ ਨੇ ਇਹ ਜਿਮ ਜਾਰਡਨ, ਉਹਨਾਂ ਨੇ ਅੱਜ ਜਿਹੜੀ ਦੂਸਰੀ ਵੋਟ ਕਰਵਾਉਣ ਬਾਰੇ ਸੋਚ ਰਹੇ ਸੀ, ਉਸ ਨੂੰ ਉਹਨਾਂ ਨੇ ਰੱਦ ਕਰ ਦਿੱਤਾ, ਉਸ ਪਲਾਨ ਨੂੰ ਅਬੈਂਡਨ ਕਰ ਦਿੱਤਾ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਹਾਲ ਦੀ ਘੜੀ ਇਸ ਦੇ ਉੱਤੇ ਵੋਟ ਪੈਣੀ ਜਿਹੜੀ ਉਹ ਅਸੰਭਵ ਜੀ ਜਿਹੜੀ ਉਹ ਲੱਗ ਰਹੀ ਆ। 15 ਦਿਨ ਪਹਿਲਾਂ ਕੈਵਿਨ ਮਕਾਰਥੀ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀਗਾ, ਜਿਹੜੇ ਮੈਟ ਗੇਟਸ ਆ ਉਹਨਾਂ ਦੇ ਦੁਆਰਾ ਮੋਸ਼ਨ ਲਿਆਉਣ ਤੋਂ ਬਾਅਦ 'ਚ। ਤੇ ਹਾਲਾਤ ਜਿਹੜੇ ਇਹ ਬਣੇ ਪਏ ਆ ਵੀ ਇਸ ਟਾਈਮ ਯੂਐਸ ਦੀ ਜਿਹੜੀ ਹਾਊਸ ਆ ਉਹ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਆ। ਇਹ ਇੱਕ ਵੱਡੀ ਜਿਹੜੀ ਚੁਣੌਤੀ ਇਸ ਟਾਈਮ ਬਣੀ ਆ। ਉਧਰ ਜਿਹੜੇ ਵਿਰੋਧੀ ਧਿਰ ਦੇ ਸੀਗੇ, ਕਹਿ ਲਓ ਵੀ ਡੈਮੋਕ੍ਰੇਟ ਪਾਰਟੀ ਵਾਲੇ ਹਕੀਮ ਜੈਫਰੀਜ਼, ਉਹ ਪਹਿਲੀ ਵੋਟ ਦੇ ਵਿੱਚ 212 ਵੋਟਾਂ ਜਿਹੜੀਆਂ ਉਹ ਲੈਣ ਦੇ ਵਿੱਚ ਹਾਸਲ ਕਰਨ ਦੇ ਵਿੱਚ ਕਾਮਯਾਬ ਜਿਹੜੀ ਉਹ ਰਹੇ ਆ। ਸਾਰੀ ਦੀ ਸਾਰੀ ਮਾਈਨੋਰਟੀ ਪਾਰਟੀ ਨੇ ਉਹਨਾਂ ਨੂੰ ਜਿਹੜੀ ਉਹ ਵੋਟ ਪਾਈ ਆ। 221 ਤੇ 212 ਵੋਟਾਂ ਜਿਹੜੀਆਂ ਉਹ ਰਹੀਆਂ ਸੀਗੀਆਂ। 221 ਰਿਪਬਲਿਕਨਸ ਨੇ ਤੇ 212 ਜਿਹੜੇ ਡੈਮੋਕ੍ਰੇਟ ਨੇ ਹਾਊਸ ਦੇ ਵਿੱਚ। ਤੇ ਇਹ ਹੁਣ ਦੇਖੋ ਕੀ ਹੁੰਦਾ। ਜਿਮ ਜਾਰਡਨ ਦਾ ਜਿਹੜਾ ਕੰਮ ਕਹਿੰਦੇ ਵੀ ਕਾਫੀ ਮੁਸ਼ਕਲ ਨਜ਼ਰ ਆ ਰਿਹਾ ਆ। ਹਰਜੋਤ ਸਿੰਘ ਜੀ, ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਵੀ ਮੈਨੂੰ ਲੱਗਦਾ ਕੈਵਿਨ ਮਕਾਰਥੀ ਉਹਨਾਂ ਨੇ ਫਿਰ ਦੁਬਾਰਾ ਸਪੀਕਰ ਬਣ ਜਾਣਾ ਆ। ਲੋਕਾਂ ਨੇ ਕਹਿਣਾ ਵੀ ਇਸੇ ਨੂੰ ਹੀ ਜਿਹੜਾ ਉਹ ਦੁਬਾਰਾ ਬਣਾ ਕੇ ਦੇਖ ਲਓ, ਐਟਲੀਸਟ ਸ਼ਾਇਦ ਗੱਲਬਾਤ ਜਿਹੜੀ ਉਹ ਹੋ ਜਾਵੇ। ਕਿਸੇ ਹੋਰ ਨਾਂ ਦੇ ਉੱਤੇ ਇਸ ਟਾਈਮ ਕਹਿ ਲਓ ਵੀ ਸਮਰਥਨ ਜਾਂ ਉਸ ਨਾਮ ਦੇ ਉੱਤੇ ਵਿਸ਼ਵਾਸ ਬਣਨਾ ਜਿਹੜਾ ਕਾਫੀ ਔਖਾ ਬਣਿਆ ਪਿਆ ਆ। ਸਟੀਵ ਸਕੈਲੀਜ਼ ਜਿਹੜੇ ਹਾਊਸ ਦੇ ਮੈਜੋਰਟੀ ਦੇ ਲੀਡਰ ਆ ਉੱਥੇ, ਉਹਨਾਂ ਨੂੰ ਵੀ ਉਹਨਾਂ ਦੀ ਆਪਣੀ ਪਾਰਟੀ ਦੇ ਵੱਲੋਂ ਪੂਰੀ ਤਰ੍ਹਾਂ ਸਮਰਥਨ ਨਹੀਂ ਮਿਲਿਆ। ਉਹ ਕਹਿੰਦਾ ਵੀ ਮੈਂ ਬੇਇੱਜ਼ਤੀ ਕਰਾਉਣ ਤੋਂ ਪਹਿਲਾਂ ਇਹ ਵੋਟਾਂ 'ਚੋਂ ਆਪਣਾ ਨਾਂ ਹੀ ਜਿਹੜਾ ਆ ਉਹ ਵਾਪਸ ਲੈ ਲੈਣਾ ਆ। ਜਾਰਡਨ ਹੁਣਾਂ ਨੇ ਇੱਕ ਵੋਟ ਕਰਾ ਕੇ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਵੀ ਹਾਲ ਦੀ ਘੜੀ ਸਪੋਰਟ ਆਪਣੇ ਕੋਲ ਹੈ ਨਹੀਂ ਆ। ਸੋਚਿਆ ਜਾ ਰਿਹਾ ਸੀਗਾ ਵੀ ਪਿਛਲੇ ਹਫਤੇ ਦੇ ਵਿੱਚ ਸਪੀਕਰਸ਼ਿਪ ਦਾ ਜਿਹੜਾ ਅਹੁਦਾ ਆ ਉਹ ਕਿਤੇ ਨਾ ਕਿਤੇ ਬਣ ਜਾਊਗਾ ਤੇ ਉਹ ਗਾਂ ਜਿਹੜਾ ਉਸ ਦਾ ਰਾਹ ਬਣ ਜਾਊਗਾ, ਪਰ ਹਾਲ ਦੀ ਘੜੀ ਕੋਈ ਵੀ ਦੂਰ ਨੇੜੇ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਇਹ ਜਿਹੜੇ ਕੋਲੋਰਾਡੋ ਦੇ ਇੱਕ ਰਿਪਬਲਿਕਨ ਹੈਗੇ ਨੇ, ਕੈਨ ਬਕ, ਉਹਨਾਂ ਨੇ ਕਿਹਾ ਵੀ ਓਹਾਇਓ ਦਾ ਇਹ ਜਿਹੜਾ ਕਾਂਗਰਸਮੈਨ ਆ ਉਹਨੇ ਅਜੇ ਤੱਕ ਇਹ ਨਹੀਂ ਮੰਨਿਆ ਵੀ ਪ੍ਰੈਜ਼ੀਡੈਂਟ ਟਰੰਪ ਜਿਹੜਾ ਉਹ ਇਲੈਕਸ਼ਨ ਹਾਰ ਚੁੱਕੇ ਆ ਜੋ ਬਾਈਡਨ ਤੋਂ, ਤੇ ਅਸੀਂ ਅਜਿਹੇ ਸਪੀਕਰ ਦਾ ਜਿਹੜਾ ਉਹ ਕਰਾਂਗੇ ਕੀ। ਸੋ ਇਹ ਹੁਣ ਬੜੀ ਵੱਡੀ ਇਸ ਟਾਈਮ ਕਸੂਤੀ ਸਥਿਤੀ ਜਿਹੜੀ ਆ ਹਾਊਸ ਦੇ ਵਿੱਚ ਬਣੀ ਪਈ ਆ। ਰਿਪਬਲਿਕਨ ਪਾਰਟੀ ਦੇ ਵਿੱਚ ਜਿਹੜੇ ਟਰੰਪ ਲੋਇਲਿਸਟ ਨੇ ਉਹਨਾਂ ਨੂੰ ਕੁਝ ਸਮਰਥਨ ਮਿਲ ਰਿਹਾ ਆ, ਪਰ ਅੰਦਰ ਖਾਤੇ ਪਾਰਟੀ ਦੇ ਵਿੱਚ ਉਹਨਾਂ ਨੂੰ ਵਿਰੋਧ ਦਾ ਵੀ ਜਿਹੜਾ ਹੁਣ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਲੈਕਸ਼ਨ ਡਿਨਾਇਰ ਦੇ ਤੌਰ ਦੇ ਉੱਤੇ ਉਹ ਕਿਸੇ ਸਪੀਕਰ ਨੂੰ ਹਾਲ ਦੀ ਘੜੀ ਜਿਹੜੇ ਕੁਝ ਕੁ ਉਹਦੇ ਵਿੱਚ ਲੋਕ ਨੇ ਉਹ ਨਹੀਂ ਦੇਖਣਾ ਚਾਹੁੰਦੇ।
ਬਣ ਜਾਣਗੇ ਨਹੀਂ ਬਣਨਗੇ ਇਹ ਅਜੇ ਡਿਫਰੈਂਟ ਜਿਹੜੀ ਉਹ ਗੱਲ ਆ, ਪਰ ਅਜੇ ਤੱਕ ਕੋਈ ਤਾਣਾ ਜਿਹੜਾ ਇਹਨਾਂ ਦਾ ਸੁਲਝਦਾ ਨਜ਼ਰ नहीं आ रहा हैगा। ਜੀ ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਪੁਟਿਨ ਜੋ ਰਸ਼ੀਆ ਦੇ ਆ, ਉਹ ਚਾਈਨਾ ਦੇ ਵਿੱਚ ਪਹੁੰਚੇ ਹੋਏ ਆ ਤੇ ਉੱਥੇ ਕਹਿੰਦੇ ਵੀ ਉਹਨਾਂ ਦੇ ਨਾਲ ਦੋ ਹੋਰ ਜੋ ਉੱਥੇ ਦੇ ਆਫੀਸਰ ਸੀ, ਉਹਨਾਂ ਦੇ ਕੋਲ ਨਿਊਕਲੀਅਰ ਦਾ ਜੋ ਕੰਟਰੋਲ ਵਾਲਾ ਬਰੀਫਕੇਸ ਹੁੰਦਾ ਆ, ਉਹਦੀ ਫਿਲਮ, ਉਹਦੀ ਫੋਟੋ ਜਿਹੜੀ ਆ ਬਾਹਰ ਆਈ ਹੈਗੀ ਆ। ਪੁਟਿਨ ਦੀ ਮੀਟਿੰਗ ਸੀ ਚਾਈਨੀਜ਼ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਦੇ ਨਾਲ ਬੀਜਿੰਗ ਦੇ ਵਿੱਚ, ਤੇ ਉਹ ਤੋਂ ਬਾਅਦ ਕਹਿੰਦੇ ਵੀ ਉਹ ਜਦੋਂ ਬਾਹਰ ਨਿਕਲੇ ਸਿਕਿਉਰਿਟੀ ਗਾਰਡਸ ਦੇ ਨਾਲ, ਤੇ ਦੋ ਰਸ਼ੀਅਨ ਨੇਵਲ ਆਫੀਸਰਸ ਯੂਨੀਫਾਰਮ ਦੇ ਵਿੱਚ ਸੀ ਜੋ ਇਹ ਬਰੀਫਕੇਸ ਨੂੰ ਚੱਕੀ ਜਾਂਦੇ ਸੀ। ਤੇ ਕੈਮਰਾ ਜ਼ੂਮ ਕਿਸੇ ਨੇ ਕਰਕੇ ਦੇਖਿਆ, ਜਰਨਲਿਸਟ ਨੇ, ਤੇ ਇਹ ਕਹਿੰਦੇ ਉਹੀ ਬਰੀਫਕੇਸ ਹੈਗੇ ਆ। ਟ੍ਰਾਂਜੀਸ਼ਨਲੀ ਉੱਥੇ ਨੇਵਲ ਆਫੀਸਰਸ ਉਹਨਾਂ ਨੂੰ ਕੈਰੀ ਕਰਦੇ ਆ, ਜਿਨ੍ਹਾਂ ਨੂੰ ਸ਼ੈਗਟ ਕਰਕੇ ਜਾਣਿਆ ਜਾਂਦਾ ਹੈ। ਇਹ ਮਾਊਂਟ ਸ਼ੈਗਟ ਜੋ ਕੌਕਸ ਮਾਊਂਟੇਨਸ ਆ, ਉਹਦੇ ਨਾਮ ਦੇ ਉੱਤੇ ਹੈਗਾ ਆ। ਤੇ ਇਹਦੇ ਵਿੱਚ ਕਹਿੰਦੇ ਵੀ ਉਹ ਨਿਊਕਲੀਅਰ ਦਾ ਕੰਟਰੋਲ ਹੁੰਦਾ ਹੈਗਾ ਆ। ਕਹਿੰਦੇ ਵੀ ਜਦੋਂ ਵੀ ਪੁਟਿਨ ਕਿਤੇ ਬਾਹਰ ਜਾਂਦੇ ਆ ਤੇ ਇਹ ਜਿਹੜਾ ਸੂਟਕੇਸ ਆ ਇਹ ਹਮੇਸ਼ਾ ਉਹਨਾਂ ਦੇ ਨਾਲ ਹੀ ਹੁੰਦਾ ਹੈਗਾ ਆ। ਤੇ ਯੂਐਸ ਦੇ ਪ੍ਰੈਜ਼ੀਡੈਂਟ ਕੋਲ ਵੀ ਇਦਾਂ ਦੀ ਜਿਹੜੀ ਡਿਵਾਈਸ ਹੁੰਦੀ ਹੈਗੀ ਆ, ਜਿਹਨੂੰ ਨਿਊਕਲੀਅਰ ਫੁੱਟਬਾਲ ਕਿਹਾ ਜਾਂਦਾ ਹੈਗਾ ਆ। ਤੇ ਉਹ ਜਿਹੜੇ ਕੋਡਸ ਵਗੈਰਾ ਆ ਉਹ ਪ੍ਰੈਜ਼ੀਡੈਂਟ ਦੇ ਕੋਲ ਹੀ ਹੁੰਦੇ ਆ ਜੇ ਨਿਊਕਲੀਅਰ ਲਾਂਚ ਕਰਨਾ ਹੋਵੇ। ਯੂਕਰੇਨ ਵਾਰ ਨੇ ਬਹੁਤ ਸਾਰੀ ਜਿਹੜੀ ਟੈਨਸ਼ਨਸ ਆ ਮਾਸਕੋ ਤੇ ਵਾਸ਼ਿੰਗਟਨ ਦੇ ਵਿੱਚ ਕੀਤੀ ਹੋਈ ਹੈਗੀ ਆ, ਹਾਈਐਸਟ ਲੈਵਲ ਤੇ ਆ। ਕਹਿੰਦੇ 1962 ਤੋਂ ਬਾਅਦ, ਜਿਸ ਟਾਈਮ ਦੇ ਉੱਤੇ ਕਿਊਬਨ ਮਿਸਲ ਕ੍ਰਾਈਸਿਸ ਹੋਇਆ ਸੀ, ਤੇ ਹੁਣ ਉਸੇ ਕਰਕੇ ਜਿਹੜਾ ਹੀ ਆ ਅਲਰਟ ਬਹੁਤ ਜ਼ਿਆਦਾ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਆ ਉਹ ਰਹਿੰਦਾ ਹੈਗਾ ਜੀ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜੁੜਦੇ ਹਾਂ ਤੇ ਹੋਰ ਕੀ ਕੁਝ ਚੱਲ ਰਿਹਾ ਆ ਦੁਨੀਆ ਭਰ ਦੇ ਵਿੱਚ ਉਸ ਉੱਤੇ ਨਜ਼ਰ ਮਾਰਾਂਗੇ। ਫਰਾਂਸ ਦੇ 에ਅਰਪੋਰਟਸ ਦੇ ਉੱਤੇ ਇੱਕ ਮਸਲਾ ਬਣਿਆ, ਉਹ ਕੀ ਹੋਇਆ ਉਸ ਉੱਤੇ ਵੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਦੇ ਹਾਂ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सब का स्वागत है। सो तो प्रोग्राम चल रहा है जी इस मौके हरजोत सिंह जी एक बारी फिर जी आਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸ ਰਹੇ ਸੀ, ਫਰਾਂਸ ਦੇ ਵਿੱਚ 6 ਦੇ ਕਰੀਬ ਜਿਹੜੇ 에ਅਰਪੋਰਟਸ ਆ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਥ੍ਰੈਟ ਆਈ ਸੀ, ਥ੍ਰੈਟ ਆਫ ਅਟੈਕ। ਇਹ ਪੁਲਿਸ ਦੇ ਜੋ ਸੋਰਸਸ ਆ ਉਹਨਾਂ ਨੇ ਦੱਸਿਆ ਹੈਗਾ ਕਿਉਂਕਿ ਪ੍ਰੋਟੈਸਟ ਬਹੁਤ ਸਾਰੇ ਹੋ ਰਹੇ ਆ। ਕਹਿੰਦੇ ਵੀ ਜੋ ਥ੍ਰੈਟ ਆ ਇਸਲਾਮਿਸਟ ਗਰੁੱਪਸ ਵੱਲੋਂ ਆਏ ਸੀ। ਪਿਛਲੇ ਦਿਨਾਂ ਦੇ ਵਿੱਚ ਅਕਤੂਬਰ 7 ਨੂੰ ਇੱਕ ਟੀਚਰ ਦੇ ਉੱਤੇ ਵੀ ਜਿਹੜੀ ਸਟੈਬਿੰਗ ਹੋਈ ਸੀ। ਤੇ ਪੈਲੇਸ ਆਫ ਵਰਸੇਲੇ ਕਰਕੇ ਇੱਕ ਜੋ ਫਰਾਂਸ ਦਾ ਬਹੁਤ ਵਿਜ਼ਟਰ ਟੂਰਿਸਟ ਅਟਰੈਕਸ਼ਨ ਹੈਗੀ ਆ, ਉਸ ਨੂੰ ਵੀ ਜਿਹੜਾ ਆ ਇਵੈਕੂਏਟ ਕੀਤਾ ਗਿਆ। ਸੋ ਜਦੋਂ ਇਦਾਂ ਦੀਆਂ ਕਾਲਸ ਆਉਂਦੀਆਂ ਆ
ਸੋ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਆ ਅਵੈਕੂਏਟ ਕਰਨਾ ਪੈਂਦਾ ਤਾਂ ਕੋਈ ਅਣਸਕਾਮੀ ਘਟਨਾ ਜਿਹੜੀ ਆ ਇਦਾਂ ਦੀ ਨਾ ਵਾਪਰੇ। ਲੀਲੇ ਕਰਕੇ ਇੱਕ 에ਅਰਪੋਰਟ ਆ, ਉੱਥੇ ਉਹਨੇ ਦੱਸਿਆ ਵੀ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਡਾਇਵਰਟ ਕਰਨਾ ਪਿਆ। ਜੀ ਕਨਫਿਊਜ਼ਨ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ। ਸੋ ਇਹ ਸਾਰਾ ਕੁਝ ਵਾਪਰ ਰਿਹਾ ਹੈਗਾ ਫਰਾਂਸ ਦੇ ਵਿੱਚ। ਜੀ ਬਿਲਕੁਲ। ਬਹੁਤ ਸਾਰੇ ਥਾਵਾਂ ਦੇ ਉੱਤੇ ਇਦਾਂ ਦੀ ਸਥਿਤੀ ਬਣੀ ਪਈ ਸੀ। ਪਿਛਲੇ ਵੀਕਐਂਡ ਦੇ ਉੱਤੇ ਵੀ ਆਪਣਾ ਜਿਹੜਾ ਹਰਜੋਤ ਸਿੰਘ ਜੀ, ਇਹ ਦੇਖਿਆ ਗਿਆ ਸੀਗਾ ਵੀ ਕਈ ਕਾਉਂਟੀਜ਼ ਨੇ ਆਪੋ ਆਪਣੇ ਪੱਧਰ ਦੇ ਉੱਤੇ ਉਹ ਕੀਤੀਆਂ ਸੀਗੀਆਂ, ਇੰਸਟਰਕਸ਼ਨ ਦਿੱਤੀਆਂ ਸੀਗੀਆਂ ਵੀ ਯੂ ਨੈਵਰ ਨੋ ਅੱਗੇ ਜਿਹੜਾ ਉਹ ਕੀ ਬਣ ਸਕਦਾ ਆ। ਗੁੱਸਾ ਗਿਲਾ ਜਿਹੜਾ ਲੋਕਾਂ ਦੇ ਵਿੱਚ ਕੁਝ ਜ਼ਿਆਦਾ ਹੀ ਫੈਲਿਆ ਪਿਆ ਹੋਇਆ ਸੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਪਿਛਲੇ ਸਾਲ ਗੱਡੀਆਂ ਦੀ ਚੋਰੀ 20% ਵਧੀ ਆ। FBI ਦਾ ਜਿਹੜਾ ਇਹ ਨਵਾਂ ਆਇਆ ਡਾਟਾ ਆ, ਇਹ ਇਸ ਟਾਈਮ ਦੱਸ ਰਿਹਾ ਆ ਤੇ ਕਹਿੰਦੇ ਵੀ ਜਿਹੜੇ ਕੁਝ ਗੱਡੀਆਂ ਜਿਹੜੀਆਂ ਸਭ ਤੋਂ ਵੱਧ ਚੋਰੀ ਹੋਣ ਵਾਲੀਆਂ ਆ, ਤੇ ਭਾਈ ਉਹ ਧਿਆਨ ਨਾਲ ਸੁਣਿਓ ਵੀ ਬਚਾ ਰੱਖਿਓ ਜ਼ਿਆਦਾ, ਡੌਜ ਵਾਲੇ, ਲੈਂਡ ਰੋਵਰ ਤੇ BMW। ਕਹਿੰਦੇ ਵੀ ਇਹ ਮੋਸਟ ਲਾਈਕਲੀ ਸਭ ਤੋਂ ਜ਼ਿਆਦੀਆਂ ਚੋਰੀ ਜਿਹੜੀਆਂ ਉਹ ਹੋ ਰਹੀਆਂ ਆ। FBI ਦੀ ਜਿਹੜੀ ਐਨੂਅਲ ਕ੍ਰਾਈਮ ਰਿਪੋਰਟ ਆ, ਜਿਹੜੀ ਬੀਤੇ ਦਿਨਾਂ 'ਚ ਪਬਲਿਸ਼ ਹੋਈ ਸੀ, ਕਹਿੰਦੇ ਵੀ 2022 ਦੇ ਵਿੱਚ ਮੁਲਕ ਭਰ ਵਿੱਚ 7,21,000 ਤੇ 852 ਗੱਡੀਆਂ ਚੋਰੀ ਹੋਈਆਂ ਆ, ਜੋ ਕਿ 2021 ਦੇ ਨਾਲੋਂ ਵਧੀਆਂ ਨੇ, ਜਦੋਂ ਕਿ 6 ਲੱਖ ਗੱਡੀਆਂ ਉੱਥੇ ਉਹ 2021 'ਚ ਚੋਰੀ ਹੋਈਆਂ ਸੀ। 2020 ਦੇ ਵਿੱਚ ਸੀਗੀਆਂ 4,20,000। ਸੋ ਤਕਰੀਬਨ 2 ਸਾਲਾਂ 'ਚ ਦੁੱਗਣੀਆਂ ਹੋ ਗਈਆਂ ਗੱਡੀਆਂ ਚੋਰੀ ਹੋਣ ਦੀ ਜਿਹੜੀ ਇਸ ਟਾਈਮ ਫ੍ਰੀਕੁਐਂਸੀ ਆ। ਸੋ ਇਹ ਬਹੁਤ ਜ਼ਿਆਦਾ ਇੱਕ ਖਤਰਨਾਕ ਸਥਿਤੀ ਜਿਹੜੀ ਆ ਉਹ ਬਣੀ ਪਈ ਹੈਗੀ ਆ। FBI ਨੇ ਜਿਹੜਾ ਆ ਇਹ ਰਿਪੋਰਟ ਇਸ ਟਾਈਮ ਕੀਤਾ ਹੈਗਾ ਆ। ਸੋ ਭਾਈ ਜੇ ਕਹਿੰਦੇ ਵੀ ਤੁਹਾਡੇ ਕੋਲ ਡੌਜ ਦੀ ਆ, SRT, ਹੈਲਕੈਟ ਜਾਂ ਇਨਫਿਨਿਟੀ ਦੀ Q50 ਆ, ਇਹ ਬਹੁਤ ਜ਼ਿਆਦਾ ਜਿਹੜੀਆਂ ਉਹ ਚੋਰੀ ਹੋ ਰਹੀਆਂ। ਮਹਿੰਗੀਆਂ ਗੱਡੀਆਂ ਨੇ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਮਿਲ ਜਾਂਦੀਆਂ। ਬੀਤੇ ਸਮਿਆਂ ਦੇ ਵਿੱਚ ਕੈਨੇਡਾ ਤੋਂ ਜਿਹੜੀਆਂ ਗੱਡੀਆਂ ਚੋਰੀਆਂ ਹੋ ਰਹੀਆਂ ਸੀ ਨਾ, ਲੋਕਾਂ ਦੇ ਘਰਾਂ ਦੇ ਬਾਹਰੋਂ ਵੀ, ਆਪਾਂ ਦੇਖਿਆ ਨਾ ਕਿੱਦੀਆਂ ਵੀਡੀਓਜ਼ ਜਿਹੜੀਆਂ ਉਹ ਆ ਰਹੀਆਂ ਸੀ। ਫਿਰ ਲੱਭ ਕਿੱਥੋਂ ਰਹੀਆਂ ਸੀ? ਅਫਰੀਕਾ ਦੇ ਕੰਟੀਨੈਂਟ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਸ਼ਿਪਮੈਂਟ ਦੇ ਜ਼ਰੀਏ ਉੱਥੇ ਪਹੁੰਚ ਰਹੀਆਂ ਸੀ ਤੇ ਉੱਥੇ ਜਿਹੜੀਆਂ ਇਹ ਚੋਰੀ ਕੀਤੀਆਂ ਗੱਡੀਆਂ ਆ ਉਹ ਪਹੁੰਚਾ ਦਿੱਤੀਆਂ ਜਾਂਦੀਆਂ ਆ। ਸੋ ਇਹ ਬਹੁਤ ਵੱਡਾ ਇੱਕ ਗੈਂਗ ਆ ਇਸ ਟਾਈਮ, ਥੈਫਟ ਰਿੰਗ ਪੂਰੀ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਚੱਲ ਰਿਹਾ ਆ। ਤੇ ਅਮਰੀਕਾ ਵਿੱਚ ਤਾਂ ਇਸ ਟਾਈਮ ਹਾਹਾਕਾਰ ਜਿਹੜੀ ਆ ਉਹ ਇਸ ਨੂੰ ਲੈ ਕੇ ਮਚੀ ਪਈ ਆ। ਰੀਜ਼ਨ ਇਹੀ ਆ ਵੀ 2 ਸਾਲਾਂ ਦੇ ਵਿੱਚ ਗੱਡੀਆਂ ਚੋਰੀ ਹੋਣ ਦੀ ਰਫ਼ਤਾਰ ਦੁੱਗਣੀ ਤਕਰੀਬਨ ਹੋ ਚੁੱਕੀ ਆ। ਪ੍ਰੀ ਕੋਵਿਡ 4 ਲੱਖ ਗੱਡੀਆਂ ਚੋਰੀ ਹੋ ਰਹੀਆਂ ਸੀ ਤੇ ਹੁਣ ਤੁਸੀਂ ਦੇਖੋ ਵੀ 7.25 ਲੱਖ ਗੱਡੀ ਜਿਹੜੀ ਆ ਉਹ ਚੋਰੀ ਹੋ ਚੁੱਕੀ ਆ ਪਿਛਲੇ ਸਾਲ ਦੇ ਵਿੱਚ, ਤੇ ਇਸ ਸਾਲ ਹੋ ਸਕਦਾ ਵੀ ਇਹ ਅੰਕੜਾ ਹੋਰ ਵੀ ਜ਼ਿਆਦਾ ਵੱਧ ਜਾਵੇ। ਬਹੁਤ ਵਾਰੀ ਕੀ ਜਿਹੜਾ ਉਹ ਹੋਇਆ, ਟਿਕਟੌਕ ਦੇ ਉੱਤੇ ਕਈ ਲੋਕਾਂ ਨੇ ਅਜਿਹੀਆਂ ਵੀਡੀਓਜ਼ ਜਾਂ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਵੀ ਤੁਸੀਂ ਆਹ ਗੱਡੀ ਨੂੰ ਕਿੱਦਾਂ ਅਨਲੌਕ ਕਰ ਸਕਦੇ ਆ। ਉਹ ਹੋ ਸਕਦਾ ਵੀ ਕਿਸੇ ਨੂੰ ਲੋੜ ਹੋਵੇ, ਜੇ ਕਿਸੇ ਦੀ ਚਾਬੀ ਰਹਿ ਗਈ ਹੋਵੇ ਬਾਹਰ ਤਾਂ ਉਹਨੂੰ ਲੋੜ ਹੋਵੇ, ਪਰ ਉਹਦੇ ਨਾਲ ਚੋਰਾਂ ਨੂੰ ਵੀ ਮੌਕਾ ਲੱਭ ਗਿਆ ਵੀ ਭਾਈ ਅਸੀਂ ਆਹ ਗੱਡੀ ਤਾਂ ਬੜੀ ਆਸਾਨੀ ਦੇ ਨਾਲ ਚੋਰੀ ਜਿਹੜੀ ਆ ਉਹ ਕਰ ਸਕਦੇ ਹੈਗੇ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਬਣੀ ਆ ਤੇ ਜਿੱਥੇ-ਜਿੱਥੇ ਵੀ ਭਾਈ ਤੁਸੀਂ ਗੱਡੀ ਪਾਰਕ ਕਰਕੇ ਜਾਂਦੇ ਆ, ਟਰਾਈ ਕਰਿਆ ਕਰੋ ਵੀ ਜੇ ਗਰਾਜ ਹੈਗੇ ਤੇ ਗਰਾਜ ਦੇ ਅੰਦਰ ਹੀ ਕਰੋ, ਨਹੀਂ ਤਾਂ ਫਿਰ ਕੰਮ ਜਿਹੜਾ ਉਹ ਹੋਰ ਖਰਾਬ ਹੋ ਸਕਦਾ ਆ। ਜੀ ਬਿਲਕੁਲ। ਇੰਸ਼ੋਰੈਂਸ ਦੇ ਜਿਹੜੇ ਰੇਟਸ ਆ ਉਹ ਇਸੇ ਕਰਕੇ ਵੱਧ ਰਹੇ ਆ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਚੋਰੀਆਂ ਆਪਾਂ ਦੇਖਿਆ, ਕੈਟਲਿਕ ਕਨਵਰਟਰ ਕਿੰਨੇ ਮਿਲੀਅਨਸ ਆਫ ਡਾਲਰ ਦੀ ਚੋਰੀ ਹੋਏ ਤੇ ਇੰਸ਼ੋਰੈਂਸ ਕੰਪਨੀਆਂ ਨੂੰ ਬਹੁਤ ਲਾਸ ਹੋਇਆ। ਇਸੇ ਕਰਕੇ ਇੰਸ਼ੋਰੈਂਸ ਕੰਪਨੀਆਂ ਕੈਲੀਫੋਰਨੀਆ ਤੋਂ ਆਊਟ ਜਾ ਰਹੀਆਂ ਹੈਗੀਆਂ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਚਾਈਨਾ ਨੂੰ ਇਨਵੀਡੀਆ ਦੇ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਚਿਪਸ ਆ ਉਹ ਦੇਣ ਤੋਂ ਨਾ ਕਰ ਦਿੱਤੀ ਹੈਗੀ ਆ। ਕਹਿੰਦੇ ਵੀ ਇਹ ਜੋ ਇਨਵੀਡੀਆ ਦੇ ਹਾਈਲੀ ਡਿਜ਼ਾਈਨਡ ਚਿਪਸ ਹੈਗੇ ਆ, ਯੂਜ਼ਲੀ ਜੋ ਮਿਲਟਰੀ ਦਾ ਇਕਵਿਪਮੈਂਟ ਆ ਉਹਦੇ ਵਿੱਚ ਯੂਜ਼ ਕੀਤੇ ਜਾਂਦੇ ਆ। ਸੋ ਇਹ ਜੋ ਆਰਡਰ ਕੀਤਾ ਗਿਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਵੱਲੋਂ 30 ਦਿਨਾਂ ਦੇ ਵਿੱਚ ਇਫੈਕਟਿਵ ਹੋ ਜਾਊਗਾ। ਐਡਵਾਂਸ ਚਿਪਸ ਤੇ ਚਿਪ ਮੇਕਿੰਗ ਟੂਲਸ ਜਿਹੜੇ ਆ ਉਹ ਈਰਾਨ, ਰਸ਼ੀਆ ਤੇ ਚਾਈਨਾ, ਇਹਨਾਂ ਨੂੰ ਕਿਸੇ ਨੂੰ ਵੀ ਜਿਹੜੇ ਦਿੱਤੇ ਨਹੀਂ ਜਾਣਗੇ ਹੈਗੇ। ਦੂਜੇ ਪਾਸੇ ਚਾਈਨਾ ਵਾਲੇ ਕਾਫੀ ਤੜਫ ਰਹੇ ਆ ਵੀ ਸਾਡੇ ਉੱਤੇ ਜਿਹੜੀਆਂ ਇਹ ਰਿਸਟ੍ਰਿਕਸ਼ਨ
ਲਾਈਆਂ ਹੈਗੀਆਂ। ਹਾਲਾਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਸਿਰਫ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲੇ ਹੈਗੇ ਆ ਉਹਨਾਂ ਨੂੰ ਰੋਕਿਆ ਗਿਆ, ਬਾਕੀ ਜਿਹੜੇ ਚਿਪਸ ਆ ਟੈਕਨੋਲੋਜੀ ਦੇ ਉਹ ਦਿੱਤੇ ਜਾ ਸਕਦੇ ਹੈਗੇ ਆ। ਜਾਰਜਟਾਊਨ ਯੂਨੀਵਰਸਿਟੀ ਸੈਂਟਰ ਫਾਰ ਸਿਕਿਉਰਿਟੀ ਤੇ ਐਮਰਜਿੰਗ ਟੈਕਨੋਲੋਜੀ ਨੇ ਜੂਨ 2022 ਦੇ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ 97 ਦੇ ਕਰੀਬ ਆਰਟੀਫਿਸ਼ੀਅਲ ਚਿਪਸ ਜੋ ਇੰਡੀਵਿਜੂਅਲ ਆਰਟੀਫਿਸ਼ੀਅਲ ਚਿਪ ਆ ਉਹ ਚਾਈਨੀਜ਼ ਮਿਲਟਰੀ ਦੇ ਵਿੱਚ ਵੱਖ-ਵੱਖ ਇਕਵਿਪਮੈਂਟ ਦੇ ਵਿੱਚ ਯੂਜ਼ ਕੀਤੇ ਜਾਂਦੇ ਆ, ਤੇ ਸਾਰੇ ਹੀ ਉਹ ਇਨਵੀਡੀਆ, ਜ਼ਾਈਲਿੰਕਸ ਤੇ ਇੰਟਲ ਦੇ ਤੇ ਮਾਈਕਰੋਸੈਮੀ ਦੇ ਰਾਹੀਂ ਬਣਾਏ ਜਾਂਦੇ ਹੈਗੇ ਆ। ਜੀ ਅਗਲੀ ਗੱਲ ਕਰੀਏ, ਦੋ ਜਣਿਆਂ ਨੇ ਆਪਾਂ ਨੂੰ ਰਿਪੋਰਟ ਕੀਤਾ ਤੇ ਯੂਐਸ ਜੀਐਸ ਨੇ ਜਿਹੜਾ ਉਹ ਦੱਸਿਆ ਆ ਵੀ ਹੁਣੇ ਤਕਰੀਬਨ 6:29 ਤੇ 9:30 ਵਜੇ ਸਟਾਕਟਨ ਲੈਥਰੋਪ ਇਹ ਵਾਲੇ ਇਲਾਕੇ ਦੇ ਵਿੱਚ ਇੱਕ ਭੁਚਾਲ ਆਇਆ ਹੈਗਾ ਆ। 4.1 ਤੀਬਰਤਾ ਦਾ ਜਿਹੜਾ ਪ੍ਰੀਲਿਮਿਨਰੀ ਉਸਦੀ ਰੀਡਿੰਗ ਆਈ ਆ। ਜਿਹੜੇ ਆਇਲਟਨ ਹੈਗਾ ਇਲਾਕਾ ਉੱਥੇ ਇਹ ਦੇਖਿਆ ਗਿਆ, ਜਿਹੜਾ ਡੈਲਟਾ ਹੈ ਨਾ ਜਿੱਥੇ ਕਾਫੀ ਜ਼ਿਆਦਾ ਦਰਿਆ, ਟ੍ਰਿਬਿਊਟਰੀਜ਼ ਉਹ ਹੈਗੀਆਂ ਨੇ, ਉੱਥੇ ਇਹ ਭੁਚਾਲ ਦਾ ਐਪੀਸੈਂਟਰ ਦੱਸਿਆ ਗਿਆ ਆ, ਜਿਸ ਕਰਕੇ ਸਵੇਰੇ ਸਵੇਰੇ ਕੈਲੀਫੋਰਨੀਆ ਦਾ ਸੈਂਟਰਲ ਕੋਸਟ ਜਿਹੜਾ ਆ ਇਸ ਭੁਚਾਲ ਦੇ ਨਾਲ ਹਿੱਲਿਆ ਆ। 4.1 ਤੀਬਰਤਾ ਦਾ ਆਇਆ ਆ। ਨੀਰੂ ਬੈਂਸ ਉਹਨਾਂ ਨੇ ਸਟਾਕਟਨ ਤੋਂ ਫੇਸਬੁੱਕ ਤੇ ਕਮੈਂਟ ਕਰਕੇ ਦੱਸਿਆ, ਤੇ ਲੈਥਰੋਪ ਤੋਂ ਗਗਨ ਰੰਧਾਵਾ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਤਕਰੀਬਨ 6:35 ਤੇ ਇਹ ਜਿਹੜੇ ਭੁਚਾਲ ਦੇ ਜਿਹੜੇ ਝਟਕੇ ਆ ਉਹ ਮਹਿਸੂਸ ਹੋਏ ਨੇ। ਜੀ ਐਮਰਜੈਂਸੀ ਅਲਰਟ ਵੀ USGS ਵੱਲੋਂ ਜਾਰੀ ਕੀਤਾ ਗਿਆ ਸੀ, ਉਹ ਮੇਰੇ ਫੋਨ ਤੇ ਵੀ ਆਇਆ ਸੈਰੋਜ਼ੇ ਦੇ ਵਿੱਚ। ਤੁਸੀਂ ਲੱਗੇ ਆ ਨਾ ਉਧਰਲੇ ਪਾਸੇ ਫਿਰ? ਜੀ ਕੁਛ ਜਿਹੜੀ ਸੈਕਰਾਮੈਂਟੋ ਕਾਉਂਟੀ ਆ ਉਹਨੂੰ ਜਿਹੜਾ ਸ਼ੇਕ ਕੀਤਾ ਹੈਗਾ ਇਸ ਭੁਚਾਲ ਨੇ। ਹਾਲਾਂਕਿ ਸਿਰਫ 4.1 ਮੈਗਨੀਟਿਊਡ ਦਾ ਹੀ ਹੈਗਾ ਆ। ਇਸ ਏਰੀਏ ਦੇ ਵਿੱਚ ਆਪਣੇ ਪੰਜਾਬੀ ਕਾਫੀ ਵੱਡੀ ਗਿਣਤੀ ਦੇ ਵਿੱਚ ਰਹਿੰਦੇ। ਯੂਜ਼ਲੀ ਇਹ ਭੁਚਾਲ ਵਾਲਾ ਏਰੀਆ ਨਹੀਂ ਹੈਗਾ। ਬੇ ਏਰੀਆ ਤਾਂ ਲਾਸ ਐਂਜਲਸ ਜਿਹੜੇ ਆ ਬਹੁਤ ਹਾਈਲੀ ਪ੍ਰੋਨ ਭੁਚਾਲ ਵਾਲਾ ਏਰੀਆ ਹੈ। ਭੁਚਾਲ ਤਾਂ ਜਿੱਦਾਂ ਹੁਣ ਅਫਗਾਨਿਸਤਾਨ 'ਚ ਇਕੱਠੇ 3-4 ਜਿਹੜੇ ਉਹ ਕਾਫੀ ਜ਼ਿਆਦਾ ਆ ਗਏ ਸੀਗੇ, ਸੋ ਪਤਾ ਨਹੀਂ ਲੱਗਦਾ ਹੁੰਦਾ ਵੀ ਕੁਦਰਤੀ ਆਫਤ ਕਿੱਧਰੋਂ ਕਿਹੜੇ ਪਾਸੋਂ ਜਿਹੜੀ ਉਹ ਆ ਜਾਣੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਆਪਣੇ ਗੁਆਂਢੀ ਮੁਲਕ ਤੋਂ ਆ ਰਹੀ ਹੈ ਮਾੜੀ ਖਬਰ। ਉੱਥੇ ਆ ਰਹੀ ਹੈ ਨਿਊ ਵੈਸਟਮਿਨਿਸਟਰ ਸ਼ਹਿਰ ਤੋਂ ਇੱਕ ਬੰਦੇ ਨੇ ਆਪਣੀ ਪਤਨੀ ਦੀ ਕਹਿੰਦੇ ਆ ਹੱਤਿਆ ਕਰ ਦਿੱਤੀ ਹੈ। ਪੰਜਾਬੀ ਜੋੜਾ ਸੀਗਾ ਤੇ ਇਹ ਜਿਹੜੀ ਬੀਬੀ ਆ ਉਹ ਕੈਨੇਡਾ ਦੇ ਵਿੱਚ ਪਹੁੰਚੀ ਸੀ, 5 ਸਾਲ ਹੋਏ ਸੀ ਉਸਨੂੰ ਪਹੁੰਚੀ ਸੀ। ਇਹ ਜੋੜੇ ਦਾ ਇੱਕ ਪੁੱਤਰ ਵੀ ਜਿਹੜਾ ਉਹ ਦੱਸਿਆ ਜਾਂਦਾ ਆ। ਪੁਲਿਸ ਨੂੰ ਜਦੋਂ ਸੂਚਨਾ ਮਿਲੀ ਤਾਂ ਉਹ ਮੌਕੇ ਤੇ ਉੱਤੇ ਪਹੁੰਚੇ ਤਾਂ 45 ਸਾਲਾਂ ਦੀ ਜਿਹੜੀ ਕੁਲਵੰਤ ਕੌਰ ਉਸ ਟਾਈਮ ਜ਼ਖਮੀ ਹਾਲਾਤ ਦੇ ਵਿੱਚ ਸੀਗੀ, ਤੇ ਉਸਨੂੰ ਜਿਹੜੀ ਸਹੂਲਤ ਦਿੱਤੀ ਗਈ ਮੈਡੀਕਲ ਸਹੂਲਤ, ਪਰ ਜਿਹੜੀ ਆ ਉਹ ਜ਼ਖਮਾਂ ਦੀ ਤਾਬ ਨਾ ਚੱਲਦੀ ਹੋਈ ਕਹਿੰਦੇ ਦਮ ਤੋੜ ਗਈ। ਤੇ ਉਸ ਤੋਂ ਬਾਅਦ ਦੇ ਵਿੱਚ ਉਸਦੇ ਜਿਹੜਾ ਪਤੀ ਆ ਬਲਬੀਰ ਸਿੰਘ, ਉਸ ਨੂੰ ਕਤਲ ਦੇ ਦੋਸ਼ਾਂ ਦੇ ਅਧੀਨ ਉੱਥੇ ਗ੍ਰਿਫਤਾਰ ਕਰ ਲਿਆ ਗਿਆ। ਗੜ੍ਹ ਸ਼ੰਕਰ ਦੇ ਨੇੜਲੇ ਪਿੰਡ ਰਾਮਪੁਰ ਤੋਂ ਇਹ ਜਿਹੜੀ ਉਹ ਕੁੜੀ ਸੀਗੀ, ਤੇ ਇਹ ਸਾਰੀ ਚੀਜ਼ ਉੱਥੇ ਵਾਪਰੀ ਆ ਨਿਊ ਵੈਸਟ ਮਿਨਿਸਟਰ। ਜੀ ਇਦਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ। ਇੱਕ ਇੰਗਲੈਂਡ ਤੋਂ ਵੀ ਖਬਰ ਆਈ ਆ ਵੀ ਇੰਗਲੈਂਡ ਦੇ ਵਿੱਚ ਇੱਕ ਬੀਬੀ ਨੇ ਇੰਡੀਆ 'ਚ ਜਾ ਕੇ ਆਪਣੇ ਹਸਬੈਂਡ ਨੂੰ ਜਿਹੜਾ ਮਾਰ ਦਿੱਤਾ ਸੀ ਆਪਣੇ ਲਵਰ ਦੇ ਨਾਲ ਮਿਲ ਕੇ, ਕਿਉਂਕਿ ਉਹਦੀ $2 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਸੀ। 2 ਨਿਆਣੇ ਵੀ ਸੀਗੇ ਕਹਿੰਦੇ ਉਹਦੀ ਜੀ। ਤੇ ਉਹ ਜਦੋਂ ਉਹਨੂੰ ਕਹਿੰਦੇ ਪਹਿਲੇ ਸਲੀਪਿੰਗ ਪਿਲਸ ਦਿੱਤੀਆਂ ਸਾਰੇ ਟੱਬਰ ਨੂੰ। ਲੱਕਲੀ ਉਹਦਾ ਇੱਕ 9 ਸਾਲਾਂ ਦਾ ਬੱਚਾ ਸੀ, ਦਾਲ ਦੇ ਵਿੱਚ ਪਾ ਕੇ ਉਹਨ ਦਾਲ ਖਾਧੀ ਨਹੀਂ, ਤੇ ਉਹਨ ਦੇਖਿਆ ਵੀ ਆਪਣੇ ਸਾਹਮਣੇ ਕਿ ਕਿਸ ਤਰ੍ਹਾਂ ਉਹਦੀ ਮਾਂ ਨੇ ਦੂਜੇ ਬੰਦੇ ਨਾਲ ਰਲ ਕੇ ਉਹਦੀ ਜਿਹੜੀ ਜੀਭ ਕੱਟੀ ਆ। ਤੇ ਫਾਈਨਲੀ ਹੁਣ ਉਹਨੂੰ ਜਿਹੜੀ ਮੌਤ ਦੀ ਸਜ਼ਾ ਜਿਹੜੀ ਆ ਉੱਥੇ ਦੇ ਕੋਰਟ ਨੇ ਇੰਡੀਆ ਦੇ ਨੇ ਸੁਣਾਈ ਹੈਗੀ ਆ। ਕਾਫੀ ਵੱਡੀ ਜਿਹੜੀ ਬ੍ਰਿਟਿਸ਼ ਮੀਡੀਆ ਦੇ ਵਿੱਚ ਇਹ ਜਿਹੜੀ ਨਿਊਜ਼ ਆ, ਡੇਲੀ ਮੇਲ, ਉਹ ਸਾਰਿਆਂ ਦੇ ਉੱਤੇ ਚੱਲਦੀ ਹੈ ਜੀ। ਤੇ ਹਰਜੋਤ ਸਿੰਘ ਜੀ ਅਖੀਰਲੇ ਕੁਛ ਮਿੰਟਾਂ ਦੇ ਵਿੱਚ ਜੇ ਅੱਜ ਆਪਾਂ ਥੋੜੀ ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰੀਏ, ਕੱਲ ਵੀ ਆਪਾਂ ਹੋਮ ਇੰਸ਼ੋਰੈਂਸ ਨੂੰ ਲੈ ਕੇ, ਚਲੋ ਤੁਸੀਂ ਖਬਰਾਂ ਦੇ ਵਿੱਚ ਤਾਂ ਦੱਸ ਹੀ ਰਹੇ ਆ ਵੀ ਬੜੀਆਂ ਮੁਸ਼ਕਿਲਾਂ ਆ, ਆਟੋ ਨੂੰ ਲੈ ਕੇ ਵੀ ਜਿਹੜਾ ਉਹ ਦੱਸਿਆ ਆ, ਪਰ ਉਸੇ ਦਰਮਿਆਨ ਇੱਕ ਆਪਣੇ ਹੈਲਥ ਇੰਸ਼ੋਰੈਂਸ ਦੇ ਰੀਨਿਊਅਲਸ ਦਾ ਵੀ ਵਕਤ ਚੱਲ ਰਿਹਾ ਆ, ਲਾਈਫ ਇੰਸ਼ੋਰੈਂਸ ਦੀ ਵੀ ਗੱਲ ਕਰਦੇ ਹੁੰਦੇ ਆ ਆਪਾਂ, ਤੇ ਮੈਡੀਕੇਅਰ ਦੇ ਲਈ ਵੀ। ਸੋ ਅੱਜ ਤੁਸੀਂ ਸਾਨੂੰ ਕਿਹੜੀ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਦੱਸੋ? ਅੱਜ ਆਪਾਂ ਮੈਡੀਕੇਅਰ ਵਾਲੇ ਕਰਾਂਗੇ। ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਆ, ਜਦੋਂ ਤੁਸੀਂ
65 ਸਾਲ ਤੋਂ ਉੱਪਰ ਹੋ ਜਾਂਦੇ। ਪਹਿਲਾਂ ਥੋੜਾ ਜਿਹਾ ਮੈਂ ਦੱਸਦਾ, ਜੇ ਤੁਸੀਂ 18 ਸਾਲ ਤੋਂ ਥੱਲੇ ਹੈਗੇ ਆ, ਮੈਜੋਰਟੀ ਚ ਕੈਲੀਫੋਰਨੀਆ ਚ ਉਹਨਾਂ ਨੂੰ ਮੈਡੀਕਲ ਮਿਲ ਜਾਂਦਾ ਹੈਗਾ, ਜੇ ਪੇਰੈਂਟਸ ਦੀ ਇਨਕਮ ਇੰਨੀ ਜ਼ਿਆਦਾ ਨਹੀਂ ਹੈਗੀ। 18 ਸਾਲ ਤੋਂ ਲੈ ਕੇ 65 ਸਾਲਾਂ ਤੱਕ ਓਬਾਮਾ ਕੇਅਰ, ਜਿਸ ਨੂੰ ਕਵਰਡ ਕੈਲੀਫੋਰਨੀਆ ਕਿਹਾ ਜਾਂਦਾ ਆ, ਉਹ ਉਹਨਾਂ ਲੋਕਾਂ ਦੇ ਲਈ ਆ, ਚਾਹੇ ਕੰਮ ਤੋਂ ਲੈ ਲਓ ਜਾਂ ਤੁਹਾਡੀ ਕਵਰਡ ਕੈਲੀਫੋਰਨੀਆ ਕੈਲੀਫੋਰਨੀਆ ਡਿਪਾਰਟਮੈਂਟ ਵੱਲੋਂ ਹੈਗੀ, ਕਵਰਡ ਕੈਲੀਫੋਰਨੀਆ ਵੱਲੋਂ। ਤੇ ਜਦੋਂ ਤੁਸੀਂ 65 ਸਾਲ ਤੋਂ ਉੱਪਰ ਹੋ ਜਾਂਦੇ, ਫਿਰ ਤੁਹਾਡਾ ਮੈਡੀਕੇਅਰ ਹੁੰਦਾ ਆ। ਮੈਡੀਕੇਅਰ ਬਹੁਤ ਕੰਪਲਿਕੇਟਡ ਇਸ਼ੂ ਆ। ਜਿਹੜੇ ਲੋਕ 65 ਸਾਲਾਂ ਤੋਂ ਉੱਤੇ ਹੋਏ ਆ, ਉਹਨਾਂ ਨੂੰ ਪਤਾ ਹੋਣਾ ਵੀ ਹਰ ਰੋਜ਼ 5-5 7-7 ਕਾਲਾਂ ਆ ਕੇ ਤੁਹਾਨੂੰ ਜਿਹੜੇ ਆ ਕਮਲੇ ਕਰ ਦਿੰਦੇ ਆ ਲੋਕ। ਇੰਨੀਆਂ ਜਿਹੜੀਆਂ ਆਟੋਮੇਟਡ ਕਾਲਸ ਆਉਂਦੀਆਂ, ਸਾਨੂੰ ਆਹ ਬੈਨੀਫਿਟ ਦਿੰਦੇ, ਆਹ ਦਿੰਦੇ ਆ, ਹੁੰਦਾ ਕੁਛ ਨਹੀਂ। ਸੋ ਇਹ ਕਾਫੀ ਕੰਪਲਿਕੇਟਡ ਇਸ਼ੂ ਹੈਗਾ। ਉਹ ਚ ਪਾਰਟ ਏ, ਪਾਰਟ ਬੀ ਗਵਰਨਮੈਂਟ ਦਿੰਦੀ ਆ, ਪਾਰਟ ਸੀ ਕਿੱਥੋਂ ਲੈਣਾ, ਪਾਰਟ ਡੀ ਕਿੱਥੋਂ ਲੈਣਾ। ਪੰਜਾਬੀਆਂ 'ਚ ਜਿੱਦਾਂ ਆਦਤ ਹੀ ਆ ਵੀ ਆਪਾਂ ਚਿੱਠੀਆਂ ਨਹੀਂ ਪੜ੍ਹਦੇ ਹੈਗੇ, ਕਿਉਂਕਿ ਲੈਟਰ ਇੰਨੇ ਆਉਂਦੇ ਆ, ਫੋਨ ਇੰਨੇ ਆਉਂਦੇ ਆ, ਕੱਟ ਦਿੰਦੇ ਆ। ਮੁੜ ਕੇ ਕੀ ਹੁੰਦਾ ਵੀ ਜਦੋਂ ਤੁਸੀਂ ਕਿਤੇ ਦਵਾਈ ਲੈਣ ਜਾਂਦੇ ਆ, ਉਹ ਕਹਿੰਦੇ ਨਹੀਂ ਜੀ ਤੁਹਾਡੀ ਤਾਂ ਕਵਰੇਜ ਹੀ ਹੈ ਨਹੀਂ। ਜਾਂ ਕੋਈ 65 ਸਾਲਾਂ ਦਾ ਹੋਇਆ ਹੁੰਦਾ ਆ, ਉਹ ਕਵਰਡ ਕੈਲੀਫੋਰਨੀਆ ਤੇ ਚੱਲੀ ਜਾਂਦਾ, ਜਾਂ ਉਹਨਾਂ ਨੇ ਅਪਡੇਟ ਨਹੀਂ ਕੀਤਾ ਸੋਸ਼ਲ ਸਿਕਿਉਰਿਟੀ ਆਫਿਸ ਦੇ ਵਿੱਚ, ਉਹਨਾਂ ਨੂੰ ਕਿੰਨਾ ਫਾਈਨ ਹੋ ਜਾਂਦਾ। ਸੋ ਇਹ ਬਹੁਤ ਜ਼ਰੂਰੀ ਆ। ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਹੈਲਥ ਇੰਸ਼ੋਰੈਂਸ ਦਾ, ਕਵਰਡ ਕੈਲੀਫੋਰਨੀਆ ਦਾ, ਓਬਾਮਾ ਕੇਅਰ, ਮੈਡੀਕੇਅਰ ਦਾ ਕੋਈ ਵੀ ਕੁਐਸਚਨ ਹੈ, ਕਿਉਂਕਿ ਸਾਡੇ ਜੀ ਆਫਿਸ ਦੇ ਵਿੱਚ ਪ੍ਰੋਫੈਸ਼ਨਲ ਆ, ਟੋਟਲੀ ਲਾਇਸੈਂਸਡ ਬੰਦੇ ਆ, ਕਾਫੀ ਲੰਮੇ ਸਮੇਂ ਤੋਂ ਕਰ ਰਹੇ ਆ। ਆਪਾਂ 1992 ਤੋਂ ਇਸ ਬਿਜ਼ਨਸ ਦੇ ਵਿੱਚ। ਸੋ ਕੀ ਕੀ ਚਾਹੀਦੇ ਆ, ਕਿਉਂਕਿ ਤੁਸੀਂ ਕਿਸੇ ਵੀ ਟਾਈਮ 408 272 2500 ਤੇ ਜਿਹੜਾ ਆਫਿਸ ਟਾਈਮ ਹੁੰਦਾ ਰੈਗੂਲਰ, ਕਾਲ ਕਰਕੇ ਜਿਹੜੀ ਇਨਫੋਰਮੇਸ਼ਨ ਲੈ ਸਕਦੇ ਹੈਗੇ ਆ। ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ ਵੀ ਮੈਂ ਦੱਸ ਦਿੰਦਾ, 0F89805। ਮੈਡੀਕੇਅਰ ਲਗਭਗ ਅਸੀਂ ਸਾਰੀਆਂ ਸਟੇਟਸ 'ਚ ਕਰਦੇ ਹਾਂ USA ਦੇ ਵਿੱਚ, ਜਿੱਥੇ ਜਿੱਥੇ ਮੈਜੋਰਟੀ 'ਚ ਪੰਜਾਬੀ ਰਹਿੰਦੇ ਹੈਗੇ ਆ। ਕਵਰ ਕੈਲੀਫੋਰਨੀਆ, ਕੈਲੀਫੋਰਨੀਆ ਦੇ ਵਿੱਚ ਇਹ ਕਰਦੇ ਹੈਗੇ ਆ। ਤੇ ਜਦੋਂ ਤੁਸੀਂ ਤੁਹਾਡਾ 65ਵਾਂ ਬਰਥਡੇ ਹੋ ਜਾਂਦਾ ਆ, ਜੀ ਉਸ ਤੋਂ ਕੁਝ ਦਿਨ ਪਹਿਲਾਂ 90 ਕੁ ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਚਿੱਠੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਆ ਸੋਸ਼ਲ ਸਿਕਿਉਰਿਟੀ ਆਫਿਸ ਵੱਲੋਂ, ਵੀ ਤੁਸੀਂ ਜਿਹੜੀ ਆ ਮੈਡੀਕੇਅਰ ਪਾਰਟ ਏ, ਪਾਰਟ ਬੀ ਲੈਣਾ ਆ, ਉਹਨੂੰ ਕਿੱਦਾਂ ਰਜਿਸਟਰ ਕਰਨਾ ਆ, ਉਹ ਤੋਂ ਬਾਅਦ ਕਿਹੜੀ ਕਿਹੜੀ ਗੈਪ ਆ ਉਹਦੇ 'ਚ, ਪਾਰਟ ਸੀ ਕਿੱਥੋਂ ਲੈਣਾ ਆ, ਪਾਰਟ ਡੀ ਜਾਂ ਮੈਡੀਕੇਅਰ ਐਡਵਾਂਟੇਜ ਪਲਾਨ ਜਿਹੜੀ ਆ ਉਹ ਕਿੱਥੋਂ ਲੈਣੀ ਆ। ਇਹ ਕਾਫੀ ਜ਼ਿਆਦਾ ਜਿਹੜੀ ਆ ਦੇਖਣਾ ਪੈਂਦਾ ਹੈਗਾ ਆ। ਤੇ ਅਕਤੂਬਰ 15 ਤੋਂ ਲੈ ਕੇ ਦਸੰਬਰ 7 ਤੱਕ ਹੀ ਸਿਰਫ ਤੁਸੀਂ ਜੋ ਟ੍ਰੈਡੀਸ਼ਨਲ ਮੈਡੀਕੇਅਰ ਆ ਉਹਦੇ ਵਿੱਚ ਐਨਰੋਲ ਕਰ ਸਕਦੇ ਹੈਗੇ ਆ, ਜਿਹੜੀਆਂ ਮੈਡੀਕੇਅਰ ਐਡਵਾਂਟੇਜ ਪਲਾਨਸ ਹੈਗੀਆਂ। ਵੈਸੇ ਤਾਂ ਤੁਸੀਂ ਜਦੋਂ 65 ਸਾਲਾਂ ਦੇ ਹੋਣਾ ਉਦੋਂ ਹੀ ਹੋਣਾ, ਉਹ ਤੋਂ ਬਾਅਦ ਤੁਹਾਡੇ ਕੋਲ ਟਾਈਮ ਹੁੰਦਾ, ਪਰ ਜਦੋਂ ਤੁਸੀਂ ਐਵਰੀ ਈਅਰ ਚੇਂਜ ਕਰਨਾ ਆ, ਐਨਰੋਲ ਕਰਨਾ ਆ, ਤੇ ਅਕਤੂਬਰ 15 ਤੋਂ ਲੈ ਕੇ ਦਸੰਬਰ 7 ਤੱਕ ਆ, ਬਹੁਤ ਥੋੜਾ ਸਮਾਂ ਹੁੰਦਾ ਹੈਗਾ। ਸੋ ਜਿੰਨਿਆਂ ਦੇ ਵੀ ਘਰਾਂ ਦੇ ਵਿੱਚ 65 ਸਾਲ ਤੋਂ ਉੱਪਰ ਦੇ ਹੈਗੇ ਆ, ਸਾਰੇ ਮੇਕ ਸ਼ੋਰ ਕਰ ਲਓ ਵੀ ਕੋਈ ਵੀ ਚੇਂਜ ਕਰਨੀ ਆ, ਐਨਰੋਲਮੈਂਟ ਕਰਨੀ ਆ, ਨਵੀਂ ਪਲਾਨ ਲੈਣੀ ਆ, ਉਹਦੇ ਬਾਰੇ ਡਿਸਕਸ ਕਰਨ ਲਈ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ, 408 272 2500 ਦੇ ਉੱਤੇ। ਲੈਟਰ ਜ਼ਰੂਰ ਦੇਖਿਆ ਕਰੋ, ਕਾਲਸ ਤੁਹਾਨੂੰ ਬਹੁਤ ਆਉਂਦੀਆਂ, ਬਹੁਤ ਸਾਰੀਆਂ ਉਹਨਾਂ 'ਚ ਝੂਠੀਆਂ ਕਵਰੇਜਿਸ ਹੁੰਦੀਆਂ ਜੀ, ਤੁਹਾਨੂੰ ਆਹ ਦੇ ਦਾਂਗੇ, ਉੱਥੇ ਜਿਮ ਚੱਲ ਜੂਗੇ ਜੀ, ਜਿਮ ਦੀ ਮੈਂਬਰਸ਼ਿਪ ਫ੍ਰੀ ਆ, ਤੁਹਾਨੂੰ ਸੋਸ਼ਲ ਸਿਕਿਉਰਿਟੀ 'ਚ ਐਕਸਟਰਾ ਪੈਸੇ ਆ ਜਾਣੇ ਆ। ਉਹ ਕਿਸੇ ਕਿਸੇ ਕਾਉਂਟੀ 'ਚ ਹੁੰਦਾ, ਕੁਛ ਏਰੀਏ 'ਚ ਹੁੰਦਾ, ਸਾਰੇ ਏਰੀਏ 'ਚ ਨਹੀਂ ਹੁੰਦਾ ਹੈਗਾ। ਫਿਰ ਇੱਕ ਇਹ ਵੀ ਹੁੰਦਾ ਵੀ ਬਹੁਤ ਸਾਰੇ ਲੋਕ ਜਿਹੜੇ ਆ ਜਿੱਥੋਂ ਤੁਸੀਂ ਹੈਲਪ ਵੀ ਲੈਂਦੇ ਆ, ਉਹ ਕੁਛ ਕੁ ਮਹੀਨਿਆਂ ਲਈ ਕੰਮ ਕਰਦੇ ਆ, ਜਿੱਦਾਂ ਟੈਕਸ ਸੀਜ਼ਨ ਵਾਲੇ ਹੁੰਦੇ ਆ, 3-4 ਮਹੀਨੇ ਕੰਮ ਕਰਦੇ ਆ, ਮੁੜ ਕੇ ਫਿਰ ਉਹ ਆਫਿਸ ਘੱਟ ਮਿਲਦੇ ਆ। ਸਾਡਾ ਆਫਿਸ 12 ਮਹੀਨੇ ਖੁੱਲਾ ਰਹਿੰਦਾ, ਕਿਉਂਕਿ ਇਕੱਲਾ ਅਸੀਂ ਹੈਲਥ ਇੰਸ਼ੋਰੈਂਸ ਨਹੀਂ ਕਰਦੇ, ਹੋਰ ਇੰਸ਼ੋਰੈਂਸ ਕਮਰਸ਼ੀਅਲ ਹੋਰ ਬਾਕੀ ਸਾਰੇ ਤਰ੍ਹਾਂ ਦੀ ਕਰਦੇ ਹੈਗੇ ਆ। ਸੋ ਇਸ ਕਰਕੇ ਸਾਡੇ ਆਫਿਸ ਦੇ ਵਿੱਚ ਜਦ ਮਰਜੀ ਤੁਸੀਂ ਜਿਹੜੀ ਆ ਪੂਰੇ ਸਾਲ ਦੇ ਦੌਰਾਨ ਜਿਹੜੀ ਆ ਕਾਲ ਕਰ ਸਕਦੇ ਹੋ। ਇਹ ਇੱਕ ਕੈਲੀਫੋਰਨੀਆ ਦੇ ਹੈਲਥ ਐਡਵੋਕੇਟਸ ਹੈਗੇ, ਨਾਨ ਪ੍ਰੋਫਿਟ ਮੈਡੀਕੇਅਰ ਐਡਵੋਕੇਸੀ ਗਰੁੱਪ, ਉਹ ਕਹਿੰਦੇ ਆ ਵੀ ਜਿਹੜੀ ਵੀ ਤੁਸੀਂ ਪਲਾਨ ਲੈਣੀ ਆ, ਉਹ ਐਡਵਾਈਸ ਉਹਨਾਂ ਲਈ ਇਹ ਹੈ ਵੀ ਚੈੱਕ ਤੇ ਡਬਲ ਚੈੱਕ, ਜਾਂ ਜਿਹੜਾ ਬਹੁਤ ਨੌਲੇਜੇਬਲ ਬੰਦਾ ਉਹਦੇ ਨਾਲ ਗੱਲਬਾਤ ਕਰੋ। ਜਿਹੜੇ 65 ਸਾਲ ਤੋਂ ਉੱਪਰ ਆ, ਸਾਡੀ ਕਮਿਊਨਿਟੀ 'ਚ ਇਹ ਵੀ ਬਹੁਤ ਪ੍ਰੋਬਲਮ ਆ ਵੀ ਉਹਨਾਂ ਦੇ 40 ਕੁਆਟਰ ਨਹੀਂ ਪੂਰੇ ਹੁੰਦੇ, ਕਈ ਲੇਟ ਆਪਣੀ ਲਾਈਫ ਦੇ ਵਿੱਚ USA ਆਏ ਹੁੰਦੇ ਹੈਗੇ ਆ, ਸੋ ਉਹਨਾਂ ਨੂੰ ਮੈਡੀਕੇਅਰ ਨਹੀਂ ਮਿਲਦਾ, ਕਈਆਂ ਨੂੰ ਜੇ ਮਿਲਦਾ ਪ੍ਰੀਮੀਅਮ ਬਹੁਤ ਹਾਈ ਹੁੰਦਾ, ਜਾਂ ਉਹ ਕਿਸ ਤਰ੍ਹਾਂ ਕਵਰਡ ਕੈਲੀਫੋਰਨੀਆ ਲੈ ਸਕਦੇ, ਜਾਂ ਉਹ ਕਈ ਉੱਦੇ ਸੁੱਤੇ ਰਹਿੰਦੇ ਵੀ ਨਹੀਂ ਮੇਰੀ ਤਾਂ ਕੰਮ ਤੋਂ ਚੱਲੀ ਜਾਂਦੀ, ਮੈਨੂੰ ਦੱਸਣ ਦੀ ਜ਼ਰੂਰਤ ਨਹੀਂ।
ਮੁੜ ਕੇ ਉਹਨਾਂ ਨੂੰ 3-3 5-5 ਹਜ਼ਾਰ ਡਾਲਰ ਫਾਈਨ ਤੱਕ ਦੇ ਲੈਟਰ ਵੀ ਮੈਂ ਦੇਖੇ ਆ ਵੀ ਤੁਸੀਂ ਤਾਂ ਦੱਸਿਆ ਹੀ ਨਹੀਂ ਇੰਸ਼ੋਰੈਂਸ ਸਿਕਿਉਰਿਟੀ ਆਫਿਸ ਨੂੰ ਵੀ ਸਾਡੀ ਚੱਲਦੀ ਆ। ਸੋ ਤੁਹਾਨੂੰ ਦੱਸਣਾ ਤਾਂ ਚਾਹੀਦਾ ਨਾ ਵੀ ਹਾਂ ਮੇਰੀ ਮੈਂ ਕੰਮ ਕਰ ਰਿਹਾ, ਮੇਰੀ ਹੈਲਥ ਇੰਸ਼ੋਰੈਂਸ ਚੱਲ ਰਹੀ ਆ। ਸੋ ਜਦੋਂ ਮੈਂ ਕੰਮ ਛੱਡ ਦੂੰਗਾ ਉਦੋਂ ਮੈਂ ਲਊਂਗਾ। ਸੋ 65 ਮਿਲੀਅਨ ਲੋਕ ਮੈਡੀਕੇਅਰ ਦੇ ਉੱਤੇ ਆ ਅਮਰੀਕਾ ਦੇ ਵਿੱਚ। ਇਹ ਇੱਕ ਬਹੁਤ ਵੱਡਾ ਵੈਰੀ ਜਿਹੜੀ ਬਿਗ ਨੰਬਰ। ਡਿਪਾਰਟਮੈਂਟ ਹੈਗੀ ਆ। ਸੋ ਕਈਆਂ ਨੂੰ ਪਤਾ ਨਹੀਂ ਜੀ ਮੇਰੀ ਤਾਂ ਹੈਗੀ ਆ, ਚਿੱਟੇ ਕਾਰਡ ਆਏ ਹੋਆ ਉਹ ਚੱਲੀ ਜਾਂਦੀ ਆ। ਜਦੋਂ ਫਿਰ ਦੇਖਦੇ ਆ ਵੀ ਜਦ ਦਵਾਈ ਲੈਣ ਗਏ ਆ ਉਹ ਦਵਾਈ ਦੇ ਪੈਸੇ ਨਹੀਂ ਮਿਲੇ। ਪਾਰਟ ਡੀ ਜਿਹਨੂੰ ਡਰੱਗ ਬੈਨੀਫਿਟ ਵਾਲਾ ਹਿੱਸਾ ਹੁੰਦਾ ਉਹ ਲਿਆ ਹੀ ਨਹੀਂ ਸੀ। ਸੋ ਇਹ ਕਈ ਚੀਜ਼ਾਂ ਹੈਗੀਆਂ ਆ ਜੋ ਕਾਫੀ ਜੋ ਨੌਲੇਜੇਬਲ ਬੰਦੇ ਆ ਉਹੀ ਐਕਸਪਲੇਨ ਕਰ ਸਕਦੇ ਆ। ਡਰੱਗ ਕਵਰੇਜ ਕਿੱਥੋਂ ਲੈਣੀ ਆ, ਪਾਰਟ ਏ ਹਸਪੀਟਲ ਦੀ ਕਿਹੜੀ ਕਵਰੇਜ ਆ, ਡਾਕਟਰਸ ਦੀ ਕਿਹੜੀ ਕਵਰੇਜ ਹੈਗੀ ਆ। ਸੋ ਉਹਦੇ ਬਾਰੇ ਕੋਈ ਵੀ ਕੁਐਸਚਨ ਆ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਵਿੱਚ ਕਾਲ ਕਰ ਲਿਓ। ਜਦੋਂ ਵੀ ਤੁਸੀਂ 65 ਸਾਲਾਂ ਦੇ ਹੋਣਾ ਉਹ ਤੋਂ ਪਹਿਲਾਂ ਹੀ ਤੁਹਾਨੂੰ 90 ਦਿਨ ਪਹਿਲਾਂ ਲੈਟਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਕਈ ਆਫਿਸ ਜਾਣਾ ਪੈਂਦਾ, ਸਾਡੇ ਆਫਿਸ ਵਾਲੇ ਹੈਲਪ ਕਰ ਦੋਗੇ ਮੋਸਟ ਪ੍ਰੋਬਬਲੀ, ਕਿਉਂਕਿ ਅੱਜ ਕੱਲ ਆਨਲਾਈਨ ਬਹੁਤ ਜ਼ਿਆਦਾ ਹੋ ਗਿਆ, ਮੋਸਟਲੀ ਮੈਜੋਰਿਟੀ ਚ ਆਨਲਾਈਨ ਹੋ ਗਿਆ। ਤੇ ਕਈਆਂ ਨੂੰ ਆਪਣੇ ਜਿਹੜੇ ਬੰਦੇ ਆ ਉਹਨਾਂ ਦੇ ਲੇਟ ਆਉਂਦੇ ਆ, ਉਹਨਾਂ ਨੂੰ ਈਮੇਲ ਦਾ ਨਹੀਂ ਪਤਾ, ਸੈਟਅਪ ਦਾ ਨਹੀਂ ਕਿੱਦਾਂ ਕਰਨੀ ਆ, ਨਿਆਣੇ ਨਹੀਂ ਹੈਲਪ ਕਰਦੇ ਹੈਗੇ। ਸੋ ਜਰੂਰ ਤੁਸੀਂ ਕਾਲ ਕਰਕੇ ਜਿਹੜੀ ਆ ਹੈਲਪ ਲੈ ਸਕਦੇ ਆ। ਆਪਾਂ ਕੋਸ਼ਿਸ਼ ਕਰਾਂਗੇ ਜਿੰਨੀ ਵੀ ਵੱਧ ਤੋਂ ਵੱਧ ਦੇ ਸਕਦੇ ਆ, ਪਰ ਇਦਾਂ ਵੀ ਨਾ ਕਰੋ ਕਿ ਬਹੁਤ 2-2 3-3 ਘੰਟੇ ਹੈਲਪ ਲਓ ਤਾਂ ਫੇਰ ਕਹੋ ਨਹੀਂ ਜੀ ਹੁਣ ਤਾਂ ਸਾਡੇ ਨਿਆਣੇ ਨੇ ਕਾਲ ਕਰਕੇ ਜੀ ਉਹ ਸਿੱਧੀ ਉੱਥੋਂ ਕਰਵਾ ਲਈ ਹੈਗੀ ਆ। ਫਿਰ 3 ਘੰਟੇ ਜਿਹੜਾ ਤੁਸੀਂ ਇੰਨੀ ਪ੍ਰੋਫੈਸ਼ਨਲ ਹੈਲਪ ਲਈ ਆ ਉਹ ਠੀਕ ਹੈ ਕਿ ਨਹੀਂ। ਸੋ ਇਹ ਜ਼ਰੂਰ ਧਿਆਨ ਰੱਖਿਆ ਕਰੋ। ਮੁੜ ਕੇ ਫਿਰ ਹੁੰਦਾ ਉਹ ਜੀ ਨਿਆਣੇ ਨੇ ਕਰਾਤੀ ਸਾਨੂੰ ਪਤਾ ਨਹੀਂ ਲੱਗਾ, ਉਹ ਤਾਂ ਕਵਰੇ ਨਹੀਂ ਹੁੰਦਾ ਕੁਝ ਵੀ, ਹਨਾ। ਸੋ ਹਰ ਇੱਕ ਬੰਦਾ ਪ੍ਰੋਫੈਸ਼ਨਲ ਹੁੰਦਾ ਆ। ਜੇ ਟੈਕਸ ਵਾਲਾ ਬੰਦਾ ਹੈ ਉਹ ਟੈਕਸ ਵਾਲੇ ਦੇ ਕੋਲ ਜਾਓ, ਜੇ ਰੀਅਲ ਸਟੇਟ ਵਾਲਾ ਰੀਅਲ ਸਟੇਟ ਪ੍ਰੋਫੈਸ਼ਨਲ ਕੋਲ ਜਾਓ, ਜੇ ਮਾਰਗੇਜ ਬ੍ਰੋਕਰ ਪ੍ਰੋਫੈਸ਼ਨਲ ਕੋਲ ਜਾਓ। ਹਾਂ ਠੀਕ ਆ, ਨਿਆਣੇ ਪੜ੍ਹੇ ਹੋ ਲਿਖੇ ਹੋ ਸਕਦੇ ਆ, ਪਰ ਜਿਹੜਾ ਬੰਦਾ ਉਸ ਫੀਲਡ ਦੇ ਵਿੱਚ ਆ, ਜੇ ਮੈਨੂੰ 33 ਸਾਲ ਇੰਸ਼ੋਰੈਂਸ ਕੰਮ ਕਰਦੇ ਨੂੰ ਹੋ ਗਏ, ਠੀਕ ਆ, ਨੈਚੁਰਲੀ ਮੇਰੇ ਕੋਲ ਬਹੁਤ ਐਕਸਪੀਰੀਅੰਸ ਹੋਊਗਾ। ਬਸ਼ਰਤੇ ਕਿ ਜਿਹੜਾ ਤੁਹਾਡਾ ਆਮ ਬੱਚਾ ਹੈਗਾ, ਠੀਕ ਆ, ਉਹਨੂੰ ਇੰਗਲਿਸ਼ ਵੀ ਆਉਂਦੀ ਆ, ਯੂਨੀਵਰਸਿਟੀ ਵੀ ਗਿਆ, ਪਰ ਬਹੁਤ ਸਾਰੀਆਂ ਟੈਕਨੀਕੈਲਿਟੀਜ਼ ਹੁੰਦੀਆਂ ਉਹ ਹਰ ਫੀਲਡ ਦੇ ਵਿੱਚ ਜਦੋਂ ਜਿੱਦਾਂ ਐਕਸਪੀਰੀਅੰਸ ਹੁੰਦਾ ਆ ਉਹਨੂੰ ਪਤਾ ਲੱਗਦਾ ਹੈਗਾ ਆ। ਸੋ ਬਹੁਤ ਸਾਰੇ ਲੋਕਾਂ ਨੂੰ ਕਾਉਂਟੀ ਵਾਲਾ ਮੈਡੀਕਲ ਵੀ ਮਿਲ ਜਾਂਦਾ, ਉਹਦੀਆਂ ਕੀ ਕੀ ਰਿਕੁਆਇਰਮੈਂਟਸ ਆ, ਕੀ ਤੁਹਾਡੇ ਬੈਂਕ 'ਚ ਪੈਸੇ ਹੋਣੇ ਚਾਹੀਦੇ, ਤੁਹਾਡੇ ਨਾਂ ਤੇ ਪ੍ਰਾਪਰਟੀ ਹੋਣੀ ਚਾਹੀਦੀ ਜਾਂ ਨਹੀਂ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਵੀ ਜੇ ਅਸੀਂ ਮੈਡੀਕਲ ਕਾਉਂਟੀ ਵਾਲਾ ਫ੍ਰੀ ਲਈ ਜਾਂਦੇ ਆ ਤੇ ਤੁਹਾਡੇ ਕੋਲ ਘਰ ਆ, ਉਹ ਜਦੋਂ ਡੈਥ ਹੋਣੀ ਆ ਉਹ ਘਰ ਦੇ ਵਿੱਚੋਂ ਉਹ ਪ੍ਰੋਸੀਡਸ ਗਵਰਨਮੈਂਟ ਲੈ ਸਕਦੀ ਹੈਗੀ ਆ। ਉਹ ਗੱਲ ਜੁਦੀ ਆ ਵੀ ਕਈ ਵਾਰੀ ਇਨਫੋਰਸ ਨਹੀਂ ਕਰਦੇ, ਪਰ ਜਦੋਂ ਹੀ ਇਨਫੋਰਸ ਕਰਨਾ ਸ਼ੁਰੂ ਹੋ ਗਿਆ ਤੇ ਉਹ ਜਾ ਸਕਦਾ। ਸੋ ਬਹੁਤ ਸਾਰੇ ਇਦਾਂ ਦੇ ਇਸ਼ੂ ਹੁੰਦੇ, ਕਈ ਡਰਦੇ ਮਾਰੇ ਜਿਹੜੇ ਨਿਆਣਿਆਂ ਦੇ ਨਾਂ ਤੇ ਫਿਰ ਘਰ ਲਾ ਦਿੰਦੇ ਆ, ਮੁੜ ਕੇ ਨਿਆਣੇ ਫਿਰ ਘਰੋਂ ਕੱਢ ਦਿੰਦੇ ਆ। ਸੋ ਕਿੱਦਾਂ ਕਿੱਦਾਂ ਕਰ ਸਕਦੇ ਆ, ਪ੍ਰੋਫੈਸ਼ਨਲ ਹੈਲਪ ਜ਼ਰੂਰ ਲੈ ਸਕਦੇ ਆ। ਆਪਾਂ ਕਿਹੜਾ ਕੋਈ ਐਕਸਟਰਾ ਪੈਸੇ ਚਾਰਜ ਕਰਦੇ ਹੈਗੇ ਆ। ਜੇ ਸਾਤੋਂ ਨਹੀਂ ਕੋਈ ਹੋਰ ਵੀ ਜਿਹੜਾ ਪ੍ਰੋਫੈਸ਼ਨਲ ਆ ਉਹਦੇ ਤੋਂ ਵੀ ਤੁਸੀਂ ਜਿਹੜੀ ਹੈਲਪ ਲੈ ਸਕਦੇ ਹੈਗੇ ਆ। ਜਿਹੜੀਆਂ ਮੈਡੀਕੇਅਰ ਐਡਵਾਂਟੇਜ ਪਲਾਨਸ ਆ ਉਹ ਬਹੁਤ 40 ਤੋਂ ਵੱਧ ਤਰ੍ਹਾਂ ਦੀਆਂ ਆ। ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਕੰਪਨੀ ਦੀ, ਕਿਉਂਕਿ ਲਗਭਗ ਅਸੀਂ ਜਿੰਨੀਆਂ ਵੀ ਮੇਜਰ ਕੰਪਨੀਜ਼ ਆ, ਯੂਨਾਈਟਿਡ ਹੈਲਥ, ਐਟਨਾ, ਬਲੂ ਕ੍ਰਾਸ, ਬਲੂ ਸ਼ੀਲਡ, ਜਿੰਨੀਆਂ ਵੀ ਹੈਗੀਆਂ ਆ ਉਹਨਾਂ ਸਾਰੀਆਂ ਦੇ ਨਾਲ ਕੰਮ ਕਰਦੇ ਹੈਗੇ। ਹਰ ਏਰੀਏ ਦੇ ਵਿੱਚ ਡਿਫਰੈਂਟ ਜਿਹੜਾ ਕਵਰੇਜ ਆ, ਕਿਹੜੇ ਡਾਕਟਰਸ ਉੱਥੇ ਹੈਗੇ ਆ ਕਿਹੜੇ ਨਹੀਂ ਹੈਗੇ, ਕਿਉਂਕਿ ਮੋਸਟਲੀ ਜੇ ਆਪਣੇ ਆ ਪੰਜਾਬੀ ਜਾਂ ਹਿੰਦੀ ਸਪੀਕਿੰਗ ਡਾਕਟਰ ਲੱਭਦੇ ਹੈਗੇ ਆ। ਸੋ ਪਤਾ ਨਹੀਂ ਹੁੰਦਾ ਵੀ ਕਿੱਥੋਂ ਲੱਭਣਾ ਆ। ਸੋ ਇਹ ਸਾਰਾ ਕਾਸੀ ਦੇ ਲਈ ਜਿੱਦਾਂ ਆਪਾਂ ਤੁਹਾਡੀ ਜਿਹੜੀ ਹੈਲਪ ਕਰ ਸਕਦੇ ਆ ਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਦੂਸਰੇ ਪਾਸੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ, ਉਹ ਵੀ ਰਿਨਿਊਅਲ ਤੁਹਾਨੂੰ ਆਣੇ ਸ਼ੁਰੂ ਹੋ ਗਏ ਆ 15 ਅਕਤੂਬਰ ਤੋਂ। ਤੇ ਉਹਦੇ ਵਿੱਚ ਜੇ ਤੁਹਾਡੀ ਕੋਈ ਚੇਂਜ ਹੈਗੀ ਆ ਕਿਸੇ ਤਰ੍ਹਾਂ ਦੀ, ਮੰਨ ਲਓ ਵੀ ਇਨਕਮ ਚੇਂਜ ਆ, ਫੈਮਿਲੀ ਸਾਈਜ਼, ਕੋਈ ਐਡਰੈਸ ਚੇਂਜ ਆ, ਉਹ ਅਪਡੇਟ ਕਰਾਓ। ਨਾ ਕਿ ਇਦਾਂ ਉਹ ਭਾਜੀ ਮੈਂ ਕਰਾਈ ਤਾਂ ਸੀ, ਮੈਨੂੰ ਜੀ ਉਹ ਬਿੱਲੇ ਨਹੀਂ ਆ ਰਿਹਾ। ਤੇ ਅਮਰੀਕਾ ਇਦਾਂ ਦੀ ਕੰਟਰੀ ਹੈ ਇੱਥੇ ਤਾਂ ਬਿੱਲ ਆਇਆ ਹੋਵੇ ਫੇਰ ਤੁਰਿਆ ਰਹਿੰਦਾ ਬਿੱਲ, ਹਨਾ। ਸੋ ਇਹ ਧਿਆਨ ਰੱਖੋ। ਮੈਂ ਜੀ ਆਟੋਮੈਟਿਕ ਜਿਹੜਾ ਆ ਕ੍ਰੈਡਿਟ ਕਾਰਡ ਤੇ ਲਾਇਆ, ਪਰ ਜੇ ਆਟੋਮੈਟਿਕ ਲਾਇਆ ਜਿਹੜਾ ਕ੍ਰੈਡਿਟ ਕਾਰਡ ਆ ਉਹ 4 ਸਾਲਾਂ ਬਾਅਦ ਐਕਸਪਾਇਰ ਹੋ ਜਾਂਦਾ। ਉਹਦਾ ਚੈੱਕ ਵੀ ਕਰੋ ਵੀ ਤੁਹਾਡੀ ਪੇਮੈਂਟ ਜਾ ਰਹੀ ਹੈ ਕਿ ਨਹੀਂ। ਉਹ ਬਿਲਕੁਲ। ਜਦੋਂ ਹਸਪਤਾਲ ਗਏ, ਅੱਛਾ ਜੀ ਮੈਂ ਤਾਂ ਹੁਣ ਚੈੱਕ ਕੀਤਾ, ਮੇਰੀ ਤਾਂ ਆਟੋਮੈਟਿਕ ਲਾਈ ਹੋਈ ਸੀ, ਪੇਮੈਂਟ ਗਈ ਨਹੀਂ। ਜਦੋਂ ਦੇਖਿਆ ਵੀ ਕ੍ਰੈਡਿਟ ਕਾਰਡ ਐਕਸਪਾਇਰ ਹੋ ਗਿਆ ਮਾਰਚ ਮਹੀਨੇ ਦਾ, ਤੇ ਹੁਣ ਤੁਸੀਂ ਕਾਲ ਕਰ ਰਹੇ ਸਤੰਬਰ ਦੇ ਮਹੀਨੇ ਦੇ ਵਿੱਚ, ਕੋਈ ਸਟੇਟਮੈਂਟ ਦੇਖੀ ਨਹੀਂ, ਉਹਨਾਂ ਨੇ ਅਪਡੇਟ ਤਾਂ ਕਰਨਾ ਸੀ ਨਾ ਆਟੋਮੈਟਿਕ ਪੇਮੈਂਟ ਤੇ ਵੀ। ਸੋ ਇਹ ਬਹੁਤ ਸਾਰੇ ਜਿਹੜੇ ਆ, ਖਾਸ ਕਰਕੇ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਬਹੁਤ ਹੀ ਕੇਅਰਫੁਲ ਰਹਿਣਾ ਚਾਹੀਦਾ।
ਆਪਾਂ ਬਹੁਤ ਵਾਰ ਦੱਸਦੇ ਆਏ ਹਾਂ ਵੀ ਨੰਬਰ 1 ਬੈਂਕਰਪਸੀ ਦਾ ਰੀਜ਼ਨ USA ਦੇ ਵਿੱਚ ਨਾ ਹੈਲਥ ਇੰਸ਼ੋਰੈਂਸ ਹੋਣਾ ਸੀ। ਉਹ ਲੱਕਲੀ ਓਬਾਮਾ ਕੇਅਰ ਸ਼ੁਰੂ ਹੋ ਗਈ, ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋ ਗਿਆ। ਜਿਨ੍ਹਾਂ ਨੂੰ ਕੋਈ ਸਬਸਿਡੀ ਨਹੀਂ ਮਿਲਦੀ, ਉਹਨਾਂ ਨੂੰ ਦੇਖੋ ਵੀ ਕਿੰਨਾ ਜਿਹੜਾ ਪ੍ਰੀਮੀਅਮ ਆ ਦੇਣਾ ਪੈਂਦਾ ਹੈਗਾ, ਉਹ ਅਫੋਰਡ ਕਰਨਾ ਬਹੁਤ ਔਖਾ ਹੈਗਾ। ਸੋ ਇਹ ਸਾਰੇ ਜਾਣੇ ਇਸ ਗੱਲ ਦਾ ਧਿਆਨ ਰੱਖੋ। ਕਵਰ ਕੈਲੀਫੋਰਨੀਆ ਦੀ 15 ਅਕਤੂਬਰ ਤੋਂ ਰਿਨਿਊਅਲ ਸ਼ੁਰੂ ਆ, ਤੇ ਜਿਨ੍ਹਾਂ ਨੇ ਨਹੀਂ ਕਰਾਈ ਉਹਨਾਂ ਨੇ ਨਵੀਂ ਕਰਾਣੀ ਆ। ਨਵੰਬਰ 1 ਤੋਂ ਐਪਲੀਕੇਸ਼ਨਾਂ ਸ਼ੁਰੂ ਹੋ ਜਾਣੀਆਂ, ਇਫੈਕਟਿਵ ਜਨਵਰੀ 1 ਤੋਂ ਹੋਊਗੀ। ਸੋ ਮੈਡੀਕੇਅਰ ਵਾਲੇ ਅਕਤੂਬਰ 15 ਤੋਂ ਲੈ ਕੇ ਦਸੰਬਰ 7 ਤੱਕ ਜੋ ਤੁਸੀਂ ਪਲਾਨ ਚੇਂਜ ਕਰਨੀ ਆ, ਮੈਡੀਕੇਅਰ ਐਡਵਾਂਟੇਜ ਪਲਾਨ ਲੈਣੀ ਆ, ਕੁਛ ਵੀ ਉਹ ਤੁਸੀਂ ਕਰ ਸਕਦੇ ਹੋ। ਜੀ ਬਿਲਕੁਲ। ਸੋ ਸਰੋਤਿਓ, ਕਾਲ ਕਰ ਲਿਓ ਇਹਨਾਂ ਨੂੰ 408 272 2500 4082722500 ਦੇ ਉੱਤੇ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਆ। ਥੈਂਕ ਯੂ ਤੁਹਾਡਾ, ਤੁਸੀਂ ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਦਿੱਤੀਆਂ। ਤੇ ਮਿਲਦੇ ਹਾਂ ਆਪਾਂ ਅਗਲੀ ਵਾਰ। ਇਸ ਤੋਂ ਅਗਲਾ ਪ੍ਰੋਗਰਾਮ ਹੁਣ ਲੈ ਕੇ ਹਾਜ਼ਰ ਹੋਣਗੇ ਮਸੂਦ ਮੱਲੀ ਜੀ। ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਤੇ ਫਿਰ 11:30 ਵਜੇ ਤੋਂ 1 ਵਜੇ ਦੇ ਵਿੱਚ ਨਜ਼ਰੀਆ, 1 ਤੋਂ 2:30 ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, ਤੇ 2:30 ਤੋਂ 3 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਜਿਹੜਾ ਜੀ ਸਿਹਤ, ਜਿਹੜਾ ਜੀ ਰਿਸ਼ਤੇ। ਤੇ 3 ਤੋਂ 4 ਵਜੇ ਦੇ ਵਿੱਚ ਪ੍ਰੋਗਰਾਮ ਸਾਂਝੀ ਸਾਥ, 4 ਤੋਂ 5:30 ਵਜੇ ਦੇ ਵਿੱਚ ਪ੍ਰੋਗਰਾਮ ਵਿਸਰ ਦਾ ਵਿਰਸਾ, 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, ਤੇ 6 ਵਜੇ ਜਿਹੜਾ ਆ ਉਹ ਪ੍ਰੋਗਰਾਮ ਆਵੇਗਾ 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿਸ ਦੇ ਵਿੱਚ ਪੰਥ ਪ੍ਰਕਾਸ਼ ਦੀ ਜਿਹੜੀ ਲੜੀਵਾਰ ਕਥਾ ਆ ਉਸ ਨੂੰ ਆਪਾਂ ਉਹ ਸਰਵਣ ਕਰਾਂਗੇ। ਤੇ ਨਾਲ ਫਿਰ 8 ਤੋਂ 8:30 ਵਜੇ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਤੇ ਫਿਰ ਉਸ ਤੋਂ ਬਾਅਦ 8:30 ਤੋਂ ਲੈ ਕੇ 10 ਵਜੇ ਤੱਕ ਕਦੀ ਇਤਿਹਾਸ ਬੋਲਵੇ ਪ੍ਰੋਗਰਾਮ ਉਹ ਆਊਗਾ। ਸੋ ਇਦਾਂ ਪ੍ਰੋਗਰਾਮ ਚੱਲਦੇ ਰਹਿਣਗੇ। ਤੇ ਸ਼ਾਮਾਂ ਨੂੰ ਜਿਹੜਾ ਯੁਵਾ ਸਿਟੀ ਨਗਰ ਕੀਰਤਨ ਹੋਣਾ, ਉਸ ਗੁਰੂ ਘਰ ਤੋਂ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਲਾਈਵ ਜਿਹੜੀ ਕਵਰੇਜ ਆ ਉਹ ਦੇਖ ਸਕਦੇ ਆ। ਰੇਡੀਓ ਦੇ ਉੱਤੇ ਆਪਾਂ ਥੋੜੇ ਦਿਨਾਂ ਤੋਂ ਜਿਹੜੀ ਆ ਉਹ ਸ਼ੁਰੂ ਕਰਾਂਗੇ, ਜਦੋਂ ਹੀ ਜਿਹੜੀ ਕਥਾ ਆ ਉਹ ਸਮਾਪਤ ਹੁੰਦੀ ਹੈਗੀ ਹੈ ਜੀ। ਤੇ ਸੋ ਹੁਣ ਲੈਂਦੇ ਆ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।